ਜਿਵੇਂ ਕਿ ਆਪ ਸਾਹਿਬ ਜੀ ਨੂੰ ਪਤਾ ਹੀ ਲੱਗ ਗਿਆ ਹੋਣਾ ਹੈ, ਕਿਉਂਕਿ ਸੋਸ਼ਲ ਮੀਡੀਆ ਤੇ ਵੀਰਾ ਪੋਸਟ ਪਾ ਰਹੇ ਨੇ ਸਾਰੇ ਲਗਾਤਾਰ। ਸੋਸ਼ਲ ਮੀਡੀਆ ਤੇ ਤੁਸੀਂ ਇਹ ਪੜ੍ਹਿਆ ਹੋਏਗਾ ਕਿ ਦਮਦਮੀ ਟਕਸਾਲ ਜੱਥਾ ਰਾਜਪੁਰਾ ਦੇ ਮੁਖੀ ਬਾਬਾ ਬਰਜਿੰਦਰ ਸਿੰਘ ਜੀ ਪਰਵਾਨਾ ਜੀ, ਉਹਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਇਹ ਬਾਬਾ ਜੀ ਦਾ ਪੇਜ ਹੈ, ਉਹਨਾਂ ਦੇ ਵਿੱਚ ਸਾਡੇ ਸਿੰਘ ਐਡੀਟਰ ਬਣੇ ਹੋਏ ਸੀਗੇ, ਸਾਡੇ ਜਿਹੜੇ ਕੋਈ ਪਰਿਵਾਰਕ ਮੈਂਬਰ ਨੇ ਉਹ ਐਡੀਟਰ ਸੀਗੇ। ਅੱਜ ਹੁਣ ਸਵੇਰੇ ਉਹਨਾਂ ਤੋਂ ਅਸੀਂ ਆਈਡੀਆ ਲੈ ਕੇ ਉਹਦੇ ਵਿੱਚੋਂ ਅਸੀਂ ਲਾਈਵ ਹੋ ਕੇ ਸੰਗਤ ਦੇ ਚਰਨਾਂ 'ਚ ਇੱਕ ਬੇਨਤੀ ਕਰਨਾ ਚਾਹ ਰਹੇ ਹਾਂ ਕਿ ਸੰਗਤ ਜੀ, ਕੱਲ ਬਾਬਾ ਜੀ ਆਪਣੇ ਕਿਸੇ ਨਿੱਜੀ ਕੰਮ ਦੇ ਲਈ ਮੋਹਾਲੀ ਗਏ ਸੀ। 2-3 ਵਜੇ ਤੋਂ ਬਾਅਦ ਉਹ ਮੋਹਾਲੀ ਗਏ ਸੀ ਤੇ ਮੋਹਾਲੀ ਦੇ ਵਿੱਚ ਉਹਨਾਂ ਦੇ ਨਾਲ 1-2 ਸਿੰਘ ਵੀ ਸੀ। ਬਾਬਾ ਜੀ ਮੋਹਾਲੀ ਜਾਂਦੇ ਨੇ ਤਾਂ ਉੱਥੇ ਅਚਾਨਕ ਬਾਬਾ ਜੀ ਨੂੰ ਮੋਹਾਲੀ ਪੁਲਿਸ ਗ੍ਰਿਫਤਾਰ ਕਰ ਲੈਂਦੀ ਹੈ, ਬਿਨਾਂ ਕੋਈ ਗਾਉਂ ਜਾਣਕਾਰੀ ਨਹੀਂ, ਕੋਈ ਪਰਚਾ ਦਰਜ ਨਹੀਂ ਸੀ, ਕੋਈ ਸਾਡੇ ਕੋਲ ਨੋਟਿਸ ਨਹੀਂ ਸੀ, ਕੁਛ ਨਹੀਂ ਸੀ। ਬਾਬਾ ਜੀ ਦੇ ਖਿਲਾਫ ਪਰਚਾ ਦਰਜ ਕਰ ਦਿੱਤਾ ਜਾਂਦਾ ਹੈ। ਇਹ ਬਾਬਾ ਜੀ ਦੀ ਜਿਹੜਾ ਪੇਜ ਹੈ, ਇਸ ਤੋਂ ਲਾਈਵ ਹੋਣ ਦਾ ਕਾਰਨ ਇਹ ਹੈ ਕਿ ਦੇਖੋ, ਪਰਿਵਾਰ ਨੂੰ ਪਤਾ ਹੁੰਦਾ ਹੈ ਇਹ ਬਾਬਾ ਜੀ ਦਾ ਘਰ ਹੈ। ਬਾਬਾ ਜੀ ਦੇ ਘਰ ਆ ਕੇ ਅਸੀਂ ਪਰਿਵਾਰ ਤੋਂ ਆਈਡੀ ਦੇ ਪਤਾ ਕੀਤਾ ਹੈ। ਪਰਿਵਾਰ ਇਹਦੇ 'ਚ ਐਡੀਟਰ ਵੀ ਹੁੰਦਾ ਹੈ। ਪਰਿਵਾਰ ਕੋਲ ਆਪਣਾ ਜਿਹੜਾ ਪਰਿਵਾਰ ਹੁੰਦਾ ਉਹਦੇ ਕੋਲ ਸਭ ਕੁਝ ਪਤਾ ਹੁੰਦਾ ਹੈ ਕਿ ਬਾਬਾ ਜੀ ਦਾ ਪੇਜ ਕਿੱਦਾਂ ਚੱਲ ਸਕਦਾ ਹੈ। ਸੋ ਮੈਂ ਜਿਸ ਮਕਸਦ ਦੇ ਨਾਲ ਲਾਈਵ ਹੋਇਆ, ਉਹ ਸੰਗਤ ਦੇ ਚਰਨਾਂ 'ਚ ਇੱਕ ਇਹ ਵੀ ਜਥੇ ਦਾ ਸਿੰਘ ਹੈ ਬਾਬਾ ਜੀ ਦੇ ਨਾਲ। ਮੈਂ ਪੇਸ਼ੇ ਤੋਂ ਇੱਕ ਪੱਤਰਕਾਰ ਹਾਂ ਤੇ ਬਾਬਾ ਜੀ ਦੇ ਨਾਲ ਪ੍ਰੇਮ ਪਿਆਰ ਹੋਣ ਕਰਕੇ ਅਸੀਂ ਪਹੁੰਚੇ ਹਾਂ ਬਾਬਾ ਜੀ ਦੇ ਘਰ। ਜਦੋਂ ਸਾਨੂੰ ਪਤਾ ਲੱਗਿਆ ਕਿ ਬਾਬਾ ਜੀ ਦੇ ਨਾਲ ਇਦਾਂ ਦੀ ਦੁਰਘਟਨਾ ਵਾਪਰ ਗਈ ਹੈ ਕਿ ਪੁਲਿਸ ਨੇ ਉਹਨਾਂ ਨੂੰ ਅਚਾਨਕ ਗ੍ਰਿਫਤਾਰ ਕਰ ਲਿਆ ਗਿਆ। ਸੋ ਸੰਗਤ ਜੀ, ਪਤਾ ਲੱਗਿਆ ਕਿ ਬਾਬਾ ਪਰਵਾਨਾ ਜੀ ਨੂੰ ਜਦੋਂ ਕੱਲ ਗ੍ਰਿਫਤਾਰ ਕੀਤਾ, ਉਹ ਮੋਹਾਲੀ ਗ੍ਰਿਫਤਾਰ ਕੀਤਾ, ਪਰ ਅਜੇ ਤੱਕ ਪਰਿਵਾਰ ਨਾਲ ਕੋਈ ਗੱਲ ਨਹੀਂ ਕਰਵਾਈ ਗਈ। ਪਰਿਵਾਰ ਨੂੰ ਇਹ ਨਹੀਂ ਦੱਸਿਆ ਗਿਆ ਕਿ ਕਿਹੜੇ ਥਾਣੇ 'ਚ ਬਾਬਾ ਜੀ ਨੂੰ ਰੱਖਿਆ ਗਿਆ। ਜਿਹੜੇ ਵੀ ਸਿੰਘ ਉੱਥੇ ਪਹੁੰਚੇ ਨੇ, ਜਿੱਥੇ ਪਤਾ ਲੱਗਿਆ ਕਿ ਬਲੌਂਗੀ ਥਾਣੇ ਰੱਖਿਆ ਹੋਇਆ ਹੈ, ਉੱਥੇ ਵੀ ਜਵਾਬ ਦੇ ਦਿੱਤਾ ਗਿਆ ਕਿ ਨਹੀਂ, ਇੱਥੇ ਨਹੀਂ ਰੱਖਿਆ ਉਹਨਾਂ ਨੂੰ। ਪਰ ਸਭ ਤੋਂ ਵੱਡੀ ਗੱਲ, ਅਸੀਂ ਮੀਡੀਆ 'ਚ 12 ਸਾਲ ਹੋ ਗਏ ਸਾਨੂੰ ਪੱਤਰਕਾਰੀ ਕਰਦੇ। ਕਿਸੇ ਤੇ ਕੋਈ ਪਰਚਾ ਦਰਜ ਹੁੰਦਾ ਹੈ, ਬੰਦਾ ਅਰੈਸਟ ਹੋ ਜਾਂਦਾ ਹੈ, ਪਰ ਬਾਬਾ ਜੀ ਦੀ ਗ੍ਰਿਫਤਾਰੀ ਤੋਂ 15-20 ਮਿੰਟ ਬਾਅਦ ਰਾਜਪੁਰੇ ਦੇ ਵਿੱਚ ਉਹਨਾਂ ਦੇ ਇਸ ਨਿੱਜੀ ਘਰ ਦੇ ਵਿੱਚ, ਜਿਹੜਾ ਇਹ ਉਹਨਾਂ ਦਾ ਨਿੱਜੀ ਘਰ ਹੈ, ਮੈਂ ਤੁਹਾਨੂੰ ਦਿਖਾ ਦੇਵਾਂ, ਇਹ ਬਾਬਾ ਜੀ ਦਾ ਨਿੱਜੀ ਘਰ ਹੈ। ਇਸ ਘਰ ਦੇ ਵਿੱਚ 20-25 ਪੁਲਿਸ ਮੁਲਾਜ਼ਮ, 2 DSP, ਇੰਸਪੈਕਟਰ, ਥਾਣੇਦਾਰ, ਪਤਾ ਨਹੀਂ ਕਿੰਨੇ 25-30 ਪੁਲਿਸ ਮੁਲਾਜ਼ਮ ਪਰਿਵਾਰ ਦੇ ਦੱਸਣ ਅਨੁਸਾਰ। ਇਹ ਸਿੰਘ ਮੌਕੇ 'ਤੇ ਮੌਜੂਦ ਸੀਗਾ। ਆਪਾਂ ਜਦੋਂ ਇਹਨਾਂ ਨਾਲ ਗੱਲ ਕਰਾਂਗੇ, ਇਹ ਸਿੰਘ ਮੌਕੇ 'ਤੇ ਮੌਜੂਦ ਸੀ। 20-25 ਪੁਲਿਸ ਮੁਲਾਜ਼ਮ ਅਚਾਨਕ ਘਰ ਆਉਂਦੇ ਨੇ ਬਿਨਾਂ ਪਰਿਵਾਰ ਨੂੰ ਕੋਈ ਸਾਥ ਲਏ। ਇੱਥੋਂ ਮਤਲਬ ਕੀ ਕਰਦੇ ਨੇ, ਬਾਬਾ ਜੀ ਦਾ ਦਫ਼ਤਰ ਹੈ। ਇਹ ਸਭ ਕੁਝ ਦੇਖੋ ਤੁਹਾਡੇ ਸਾਹਮਣੇ ਖਿੰਡਾਇਆ ਪਿਆ। ਬਾਬਾ ਜੀ ਦੇ ਦਫ਼ਤਰ ਦੀ ਐਵੇਂ ਛਾਣਬੀਨ ਕੀਤੀ ਹੈ ਜਿਵੇਂ ਬਾਬਾ ਜੀ ਕੋਈ ਬਾਹਰਲੇ ਮੁਲਕ ਤੋਂ ਅੱਤਵਾਦੀ ਆਏ ਹੋਣ। ਆਹ ਦੇਖੋ ਤੁਹਾਡੇ ਸਾਹਮਣੇ। ਤੇ ਮੈਂ ਤੁਹਾਨੂੰ ਪਰਿਵਾਰ ਦਾ ਅੰਦਰਲਾ ਘਰ ਵੀ ਦਿਖਾਉਣਾ ਸੀ, ਪਰ ਕਿਉਂਕਿ ਮੈਂ ਅਜੇ ਪਰਿਵਾਰ ਦੀ ਇਜਾਜ਼ਤ ਨਹੀਂ ਲਈ, ਅੰਦਰ ਵੀ ਐਦਾਂ ਹੀ ਸਾਰਾ ਖਿਲਾਰਾ ਪਾਇਆ। ਰਸੋਈ ਦੇ ਵਿੱਚ ਆਟੇ ਵਾਲੇ ਡਰਮ ਵੀ ਖਿਲਾਰੇ, ਜਿੰਨਾ ਰਸੋਈ ਦਾ ਸਮਾਨ ਹੁੰਦਾ ਸਾਰਾ ਖਿਲਾਰਿਆ ਗਿਆ। ਤੇ ਇਹ ਜਿਹੜਾ ਸਿੰਘ ਹੈ, ਇਹ ਮੌਕੇ 'ਤੇ ਮੌਜੂਦ ਸੀ। ਪੁਲਿਸ ਨੇ ਲਗਾਤਾਰ 4 ਘੰਟੇ, ਕਿੰਨਾ ਕੁ ਟਾਈਮ ਸੁਖਚੈਨ ਜੀ ਪੁਲਿਸ ਰਹੀ ਹੋਏਗੀ ਇੱਥੇ? ਘੱਟੋ ਘੱਟ ਜੀ 3.5 ਤੋਂ 4 ਘੰਟੇ ਜੀ। ਕਿੰਨੇ ਮੁਲਾਜ਼ਮ ਸੀਗੇ ਪੁਲਿਸ ਦੇ? ਘੱਟੋ ਘੱਟ 20 ਦੇ ਕਰੀਬ ਜੀ, 20 ਤੋਂ ਪਲੱਸ ਹੋਣੇ ਜੀ। ਅੱਛਾ, ਲੇਡੀਜ਼ ਪੁਲਿਸ ਵੀ ਨਾਲ ਸੀ। ਲੇਡੀਜ਼ ਪੁਲਿਸ ਵੀ ਨਾਲ ਸੀ। ਸੰਗਤ ਜੀ, ਬਾਈ ਜੀ ਦੱਸ ਰਹੇ ਨੇ ਕਿ ਲੇਡੀ ਜੀ ਪੁਲਿਸ ਵੀ ਨਾਲ ਸੀ ਤੇ ਉਹਨਾਂ ਨੇ ਘਰ ਦਾ ਚੱਪਾ ਛਾਣ ਕੇ ਸਾਰਾ ਸਮਾਨ ਇਧਰੋਂ ਉਧਰ ਕੀਤਾ ਹੋਇਆ ਪਿਆ। ਬਾਥਰੂਮ ਦੀਆਂ ਟਾਈਲਾਂ ਤੱਕ ਖੜਕਾ ਕੇ ਦੇਖੀਆਂ ਨੇ। ਦੇਖੋ, ਪਰਿਵਾਰ ਨੂੰ ਇਹ ਨਹੀਂ ਪਤਾ ਕਿ ਬਾਬਾ ਜੀ ਤੇ ਕੇਸ ਕੀ ਹੈ। ਪਰਿਵਾਰ ਨੂੰ ਇਹ ਨਹੀਂ ਪਤਾ ਕਿ ਬਾਬਾ ਪਰਵਾਨਾ ਜੀ ਹੈ ਕਿੱਥੇ ਨੇ। ਪਰਿਵਾਰ ਨੂੰ ਸਿਰਫ ਇੰਨਾ ਕੁ ਪਤਾ ਹੈ ਕਿ ਉਹ ਪੁਲਿਸ ਦੀ ਹਿਰਾਸਤ 'ਚ ਨੇ, ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਹੋਇਆ ਹੈ।
ਪਰ ਅਜੇ ਤੱਕ ਬਾਬਾ ਬਰਜਿੰਦਰ ਸਿੰਘ ਪਰਵਾਨਾ ਜੀ ਸਾਡੇ ਬਹੁਤ ਨਜ਼ਦੀਕੀ ਮਿੱਤਰ ਨੇ। ਅਸੀਂ ਕਿਵੇਂ ਚੁੱਪ ਕਰਕੇ ਬੈਠ ਜਾਈਏ। ਅਸੀਂ ਮੋਹਾਲੀ ਨੂੰ ਤੁਰਨ ਲੱਗੇ ਆ ਤੇ ਬਾਕੀ ਜਾ ਕੇ ਉੱਥੇ ਪਤਾ ਕਰ ਲੱਗਣਾ ਹੈ ਮੋਹਾਲੀ ਜਾ ਕੇ। ਤੇ ਬਹੁਤ ਬੜੀ ਸੰਗਤ ਦੇ ਫੋਨ ਆ ਰਹੇ ਨੇ। ਜਿਹੜੀ ਵੀ ਸੰਗਤ ਦਾ ਫੋਨ ਆ ਰਿਹਾ ਹੈ ਬਾਬਾ ਬਰਜਿੰਦਰ ਸਿੰਘ ਪਰਵਾਨਾ ਜੀ ਵਿੱਚ ਵੀਰ ਜੀ ਲਿਖ ਰਹੇ ਨੇ ਪਰਵਾਨਾ ਜੀ ਨਾਲ ਇੱਕ ਹੋਰ ਤੁਹਾਨੂੰ ਦੱਸ ਦਈਏ ਇੱਕ ਸਿੰਘ ਸੀ, ਉਸ ਨੂੰ ਵੀ ਨਾਲ ਹੀ ਗ੍ਰਿਫਤਾਰ ਕਰ ਲਿਆ ਗਿਆ ਤੇ ਉਹ ਪਹਿਲੀ ਵਾਰ ਨਾਲ ਸਿੰਘ ਗਿਆ ਸੀ। ਤੇ ਹਾਲ ਤੱਕ ਇਹ ਨਹੀਂ ਪਤਾ ਲੱਗਿਆ ਕਿਹੜਾ ਮਾਮਲਾ ਇਹਨਾਂ ਤੇ ਦਰਜ ਹੋਇਆ। ਕੋਈ ਜਾਣਕਾਰੀ ਨਹੀਂ ਦਿੱਤੀ ਗਈ ਪਰਿਵਾਰ ਨੂੰ। ਅਸੀਂ ਪੱਤਰਕਾਰ ਹਾਂ, ਅਸੀਂ ਖੁਦ ਫੋਨ ਕਰਕੇ ਪਤਾ ਕੀਤਾ ਪਰ ਪੁਲਿਸ ਕੋਈ ਜਾਣਕਾਰੀ ਨਹੀਂ ਦਿੱਤੀ। ਕੱਲ੍ਹ ਅਸੀਂ ਜਦੋਂ ਸ਼ਾਮੀ ਮੌਕੇ ਤੇ ਪਹੁੰਚੇ ਸਾਨੂੰ ਕੋਈ ਅੰਦਰ ਨਹੀਂ ਆਉਣ ਦਿੱਤਾ ਉਹਨਾਂ ਨੇ। ਸਾਨੂੰ ਪੱਤਰਕਾਰਾਂ ਨੂੰ ਵੀ ਇੱਕੋ ਹੀ ਧਮਕੀ ਦਿੱਤੀ ਗਈ ਕਿ ਤੁਸੀਂ ਸਰਕਾਰੀ ਕੰਮ 'ਚ ਅੜਿੱਕਾ ਲਾਓਗੇ, ਤੁਸੀਂ ਸਰਕਾਰੀ ਕੰਮ 'ਚ ਅੜਿੱਕਾ ਪਾਓਗੇ ਤਾਂ ਅਸੀਂ ਤੁਹਾਡੇ ਖਿਲਾਫ ਵੀ ਮਾਮਲਾ ਦਰਜ ਕਰਾਂਗੇ, ਵਾਪਸ ਚਲੋ। ਸਾਨੂੰ ਇਸ ਗੇਟ ਤੋਂ ਵਾਪਸ ਭੇਜ ਦਿੱਤਾ ਗਿਆ, ਇਸ ਗੇਟ ਤੋਂ, ਕਿਉਂਕਿ ਬਾਹਰ 10-15 ਮੁਲਾਜ਼ਮ ਬਾਹਰ ਖੜੇ ਸੀ ਤੇ ਬਾਕੀ ਵੱਡੇ ਅਫਸਰ 10-15 ਅੰਦਰ ਸਰਚ ਕਰ ਰਹੇ ਸੀ ਨਾਲ ਲੇਡੀਜ਼ ਪੁਲਿਸ ਲੈ ਕੇ। ਕੀ ਐਡਾ ਮਾਮਲਾ ਦਰਜ ਹੋ ਗਿਆ ਜਿਹਦੇ ਕਰਕੇ ਐਡਾ ਵੱਡਾ ਤਾਮ ਝਾਮ ਲੈ ਕੇ ਪੁਲਿਸ ਫੋਰਸ ਲੈ ਕੇ ਬਾਬਾ ਜੀ ਦੇ ਘਰ ਦੀ ਤਲਾਸ਼ੀ ਹੁੰਦੀ ਹੈ। ਉਹ ਸਿੰਘ ਜਿਹੜਾ ਪਹਿਲੀ ਵਾਰੀ ਨਾਲ ਗਿਆ ਰਾਜਪੁਰੇ, ਦੇਖੋ ਬਾਬਾ ਪਰਵਾਨਾ ਜੀ ਕੰਮਕਾਰ ਕਰਨ ਵਾਲੇ ਬੰਦੇ ਨੇ, ਆਪਣਾ ਬਿਜ਼ਨਸ ਕਰਦੇ ਨੇ, ਆਪਣੇ ਕੰਮਕਾਰ ਕਰਦੇ ਨੇ, ਨਾਲ ਸਿੱਖ ਜਗਤ ਦੀ ਜਿੰਨੀ ਕੁ ਹੋ ਸਕਦਾ ਕੌਮ ਦੇ ਨਾਲ ਖੜਦੇ ਨੇ। ਅਗਰ ਕੌਮ ਦੇ ਨਾਲ ਖੜਨਾ ਕੋਈ ਗੁਨਾਹ ਹੈ ਤਾਂ ਐਦਾਂ ਦੇ ਗੁਨਾਹ ਤੇ ਲਈ ਪਰਵਾਨਾ ਜੀ ਤੇ ਕਰ ਦੋ ਪਰਚੇ, ਕੋਈ ਡਰ ਨਹੀਂ। ਸਾਡਾ ਲਾਈਵ ਹੋਣ ਦਾ ਮਤਲਬ ਇਹ ਨਹੀਂ ਕਿ ਸਾਨੂੰ ਡਰ ਹੈ, ਪਰ ਸਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਸਾਡੇ ਬੰਦੇ ਤੇ ਪਰਚਾ ਕੀ ਦਿੱਤਾ ਹੈ, ਪਰਵਾਨਾ ਜੀ ਤੇ ਪਰਚਾ ਕੀ ਦਿੱਤਾ ਤੇ ਪਰਵਾਨਾ ਜੀ ਹੁਣ ਹੈ ਕਿੱਥੇ ਨੇ। ਪਰਿਵਾਰ ਕਾਨੂੰਨੀ ਚਾਰਾਜੋਈ ਕਰ ਸਕੇ। ਪਰਿਵਾਰ ਦੇ ਜਿੰਨੇ ਜੀ ਨੇ, ਬੱਚੇ ਸਦਮੇ 'ਚ ਨੇ, ਮਾਤਾ ਜੀ ਸਦਮੇ 'ਚ ਨੇ। ਪਰਿਵਾਰ ਨੂੰ ਇਹ ਨਹੀਂ ਪਤਾ ਕਿ ਪਰਿਵਾਰ ਦਾ ਜਿਹੜਾ ਮੁਖੀ ਹੈ ਉਹ ਹੈ ਕਿੱਥੇ ਹੈ। ਇਹ ਸਾਡੇ ਪੰਜਾਬ ਦਾ ਪ੍ਰਸ਼ਾਸਨ ਹੈ। ਸਾਡਾ ਗਲਾ ਸੁੱਕਿਆ ਪਿਆ, ਰਾਤ ਦਾ ਅਸੀਂ ਫੋਨ ਕਰਕੇ ਪਤਾ ਕਰ ਰਹੇ ਹਾਂ। ਪੱਤਰਕਾਰ ਹੋਣ ਦੇ ਬਾਵਜੂਦ ਵੀ ਨਹੀਂ ਦੱਸਿਆ ਜਾ ਰਿਹਾ ਸਾਨੂੰ। ਬਲੌਂਗੀ ਥਾਣੇ ਦੇ ਵਿੱਚ ਬੰਦੇ ਭੇਜ ਕੇ ਅਸੀਂ ਪਤਾ ਕਰ ਲਿਆ, ਉੱਥੋਂ ਬਾਹਰੋਂ ਗੇਟ ਤੋਂ ਕਹਿ ਦਿੰਦੇ ਨੇ ਇੱਥੇ ਕੋਈ ਨਹੀਂ ਹੈਗਾ, ਕੋਈ ਪਰਵਾਨਾ ਜੀ ਇੱਥੇ ਨਹੀਂ ਹੈਗੇ। ਤੇ ਸੰਗਤ ਜੀ ਬਾਹਰੋਂ ਬਹੁਤ ਫੋਨ ਆ ਰਹੇ ਨੇ, ਪੂਰੇ ਪੰਜਾਬ 'ਚੋਂ ਨੌਜਵਾਨਾਂ ਦੇ ਬੜੇ ਫੋਨ ਆ ਰਹੇ ਨੇ। ਅਸੀਂ ਹੱਥ ਬੰਨ੍ਹ ਕੇ ਇੱਕੋ ਬੇਨਤੀ ਕਰਦੇ ਹਾਂ ਕਿ ਅਸੀਂ ਕੋਈ ਇੱਦਾਂ ਦਾ ਵਖੀੜਾ ਨਹੀਂ ਖੜਾ ਕਰਨਾ ਚਾਹੁੰਦੇ, ਨਾ ਹੀ ਸਾਡੀ ਇਹ ਫਿਤਰਤ ਹੈ ਪਰਿਵਾਰ ਦੀ ਵੀ ਇਹ ਨਹੀਂ, ਪਰ ਉੱਥੇ ਕਾਨੂੰਨੀ ਕਾਰਵਾਈ ਕਰਨਾ ਸਾਡਾ ਫਰਜ਼ ਹੈ। ਜੇ ਪੁਲਿਸ ਨੇ ਸਾਡੇ ਖਿਲਾਫ ਕੋਈ ਪਰਚਾ ਦਿੱਤਾ ਹੈ, ਪਰਵਾਨਾ ਜੀ ਖਿਲਾਫ ਕੋਈ ਪਰਚਾ ਦਿੱਤਾ ਹੈ, ਤੇ ਕਾਨੂੰਨ ਕਾਰਵਾਈ ਤਾਂ ਅਸੀਂ ਕਰ ਸਕਦੇ ਹਾਂ, ਤੇ ਕਾਨੂੰਨੀ ਕਾਰਵਾਈ ਦਾ ਸਾਨੂੰ ਹੱਕ ਕਿਉਂ ਨਹੀਂ ਦੇ ਰਹੀ ਪੁਲਿਸ। ਸਾਨੂੰ FIR ਦੀ ਕਾਪੀ ਦੇਵੇ, ਸਾਡੇ ਹੱਥ 'ਚ FIR ਦੀ ਕਾਪੀ ਹੋਵੇ, ਅਸੀਂ ਵਕੀਲ ਨੂੰ FIR ਦੀ ਕਾਪੀ ਦਈਏ ਤੇ ਅਸੀਂ ਕਾਨੂੰਨੀ ਚਾਰਾਜੋਈ ਸ਼ੁਰੂ ਕਰੀਏ। ਸੋ ਸੰਗਤ ਜੀ ਬੇਨਤੀ ਹੈ, ਜਦੋਂ ਤੱਕ ਪੁਲਿਸ ਕਲੀਅਰ ਨਹੀਂ ਕਰਦੀ ਕਿ ਪਰਵਾਨਾ ਜੀ ਇਸ ਥਾਣੇ ਦੇ ਵਿੱਚ ਨੇ, ਸਹੀ ਸਲਾਮਤ ਨੇ, ਉਹਨਾਂ ਤੇ ਇਹ ਧਾਰਾ ਲੱਗੀਆਂ ਨੇ, ਉਹਨਾਂ ਟਾਈਮ ਅਸੀਂ ਟਿਕ ਕੇ ਨਹੀਂ ਬੈਠਾਂਗੇ। ਅਸੀਂ ਮੋਹਾਲੀ ਪਹੁੰਚਣ ਲੱਗੇ ਹਾਂ। ਅਸੀਂ ਉੱਥੇ ਸੁਹਾਣਾ ਸਾਹਿਬ ਗੁਰਦੁਆਰਾ ਦੇ ਨੇੜੇ ਤੇੜੇ ਇਕੱਠੇ ਹੋਣਾ ਸ਼ੁਰੂ ਕਰਦੇ ਹਾਂ ਤੇ ਉਸ ਤੋਂ ਬਾਅਦ ਪਤਾ ਕਰਦੇ ਹਾਂ ਅਗਲੀ ਕਾਰਵਾਈ ਕੀ ਕਰਨੀ ਹੈ। ਜਿਵੇਂ ਜਥੇਬੰਦੀਆਂ ਦਾ ਆ ਰਿਹਾ ਰੁਝਾਨ, ਜਥੇਬੰਦੀਆਂ, ਕਿਉਂਕਿ ਸਾਡਾ ਕੰਮ ਪੱਤਰਕਾਰੀ ਕਰਨਾ ਤੇ ਉੱਥੇ ਉਸ ਨੂੰ ਕਵਰੇਜ ਕਰਨਾ ਹੈ। ਜਿਵੇਂ ਸਾਨੂੰ ਪਤਾ ਲੱਗੀ ਜਾ ਰਿਹਾ, ਜਥੇਬੰਦੀਆਂ ਤੋਂ ਪਤਾ ਲੱਗੀ ਜਾ ਰਿਹਾ ਕਿ ਸਾਰੇ ਸੁਹਾਣਾ ਸਾਹਿਬ ਇਕੱਠੇ ਹੋ ਰਿਹਾ, ਸੁਹਾਣਾ ਸਾਹਿਬ ਦੇ ਨੇੜੇ ਤੇ ਜਿਹੜੇ ਆਪਣੇ ਸੁਹਾਣਾ ਸਾਹਿਬ ਗੁਰਦੁਆਰਾ ਸਾਹਿਬ ਨੇ, ਉੱਥੇ ਇਕੱਠੇ ਹੋ ਕੇ ਅੱਗੇ ਜੇ ਬਾਬਾ ਜੀ ਨੂੰ ਕੋਰਟ ਪੇਸ਼ ਕੀਤਾ ਜਾਂਦਾ ਹੈ ਤਾਂ ਉੱਥੋਂ ਪਤਾ ਲੱਗ ਜਾਏਗਾ। ਹੋ ਸਕਦਾ ਪੁਲਿਸ ਪ੍ਰਸ਼ਾਸਨ ਇਸ ਦਬਾਅ 'ਚ ਦੱਸ ਦਿੰਦਾ ਹੈ, ਸੰਗਤ ਦੇ ਦਬਾਅ 'ਚ, ਕਿ ਹਾਂਜੀ ਇਹ ਮਾਮਲਾ ਦਰਜ ਹੋਇਆ, ਪਰਿਵਾਰ ਨੂੰ FIR ਦੀ ਕਾਪੀ ਮਿਲ ਜਾਂਦੀ ਹੈ। ਪਰਵਾਨਾ ਜੀ ਦੇ ਫਾਦਰ ਸਾਹਿਬ ਖੁਦ ਰਿਟਾਇਰਡ ਇੰਸਪੈਕਟਰ ਨੇ ਪੁਲਿਸ 'ਚ। ਉਹਨਾਂ ਨੇ ਕੱਲ ਬੜਾ ਜ਼ੋਰ ਲਾਇਆ, ਪੁਲਿਸ ਜਿਹੜੇ ਮੁਲਾਜ਼ਮ ਪਹੁੰਚੇ ਸੀ, ਕਿ ਸਾਨੂੰ ਦੱਸ ਤਾਂ ਦਿਓ ਸਾਡਾ ਬੱਚਾ
ਪਰਵਾਨਾ ਜੀ ਕਿਸ ਕਿਸ ਅਪਰਾਧ ਕੀ ਅਪਰਾਧ ਉਹਨਾਂ ਨੇ ਕਰਤਾ ਤੁਸੀਂ ਇਹ ਪਰਿਵਾਰ ਨੂੰ ਦੱਸਣ ਦਾ ਹੱਕ ਤਾਂ ਹੈ ਪੁਲਿਸ ਦਾ। ਇਹ ਸਾਡਾ ਕਾਨੂੰਨ ਕਹਿੰਦਾ ਹੈ ਕਿ ਪੁਲਿਸ ਪਰਿਵਾਰ ਨੂੰ ਦੱਸੇ ਤਾਂ ਸਹੀ। ਐਦਾਂ ਥੋੜਾ ਹੈ ਕਿ ਜੇ ਕੋਈ ਹੋਰ ਲੋਕ ਪਰਚਿਆਂ 'ਚ ਅੰਦਰ ਚਲੇ ਗਏ ਤਾਂ ਉਹਦਾ ਬਦਲਾ ਲੈਣ ਦੇ ਲਈ ਪਰਵਾਨਾ ਜੀ ਨੂੰ ਵੀ ਅੰਦਰ ਭੇਜ ਦਿਓ। ਇਹ ਬਦਲਾ ਲਓ ਨੀਤੀ ਦੇ ਤਹਿਤ ਪਰਵਾਨਾ ਜੀ ਤੇ ਪਰਚਾ ਕਰਵਾਇਆ ਗਿਆ ਹੈ। ਜਿੱਥੋਂ ਤੱਕ ਸਾਡੀ ਸਮਝ ਹੈ ਕਿ ਪਰਵਾਨਾ ਜੀ ਤੇ ਪਰਚਾ ਬਦਲਾ ਲਓ ਨੀਤੀ ਦੇ ਤਹਿਤ ਕਰਾਇਆ ਗਿਆ। ਸੋ ਵੀਰੋ, ਤੁਹਾਡੇ ਸਾਰਿਆਂ ਦੇ ਚਰਨਾਂ 'ਚ ਬੇਨਤੀ ਹੈ, ਜੋ ਪਰਵਾਨਾ ਜੀ ਦੇ ਨਾਲ ਜੁੜਿਆ ਹੋਇਆ, ਦੇਖੋ ਸਾਨੂੰ ਨਹੀਂ ਪਤਾ ਪਰਵਾਨਾ ਜੀ ਦੇ ਨਾਲ ਤੁਹਾਡਾ ਕੀ ਪਿਆਰ ਹੈ, ਪਰਵਾਨਾ ਜੀ ਨੂੰ ਤੁਸੀਂ ਕੀ ਸਤਿਕਾਰ ਦਿੰਦੇ ਹੋ ਜਾਂ ਪਰਵਾਨਾ ਜੀ ਤੁਹਾਨੂੰ ਕੀ ਸਤਿਕਾਰ ਦਿੰਦੇ ਨੇ। ਸਾਡਾ ਮਕਸਦ ਕੀ ਸੀ ਕਿ ਸੰਗਤ ਨੂੰ ਸੁਨੇਹਾ ਲੱਗੇ, ਪਰਵਾਨਾ ਜੀ ਦੀ ਆਈਡੀ ਦੇ ਥਰੂ ਪੇਜ ਤੇ ਜਾ ਕੇ ਇਹ ਪਤਾ ਕਰਨਾ ਕਿ ਲੋਕਾਂ ਨੂੰ ਦੱਸ ਦਈਏ, ਕਿਉਂਕਿ ਸੰਗਤ ਛੱਛੋ ਪੰਜ ਦੇ ਵਿੱਚ ਪਈ ਹੋਈ ਸੀ। ਕਈਆਂ ਨੂੰ ਪਤਾ ਹੀ ਨਹੀਂ ਸੀ ਪਰਵਾਨਾ ਜੀ ਕੋਈ ਫੋਨ ਨਹੀਂ ਅਟੈਂਡ ਹੋ, ਕਿਉਂਕਿ ਫੋਨ ਫੜੇ ਹੋਣਗੇ ਸਾਰੇ ਉਹਨਾਂ ਦੇ ਪਰਵਾਨਾ ਜੀ ਦੇ। ਸੋ ਮੋਹਾਲੀ ਇੰਨਾ ਕਲੀਅਰ ਹੈ ਕਿ ਮੋਹਾਲੀ ਦੇ ਕਿਸੇ ਥਾਣੇ 'ਚ ਨੇ ਪਰਵਾਨਾ ਜੀ। ਉੱਥੇ ਸੁਹਾਣਾ ਸਾਹਿਬ ਸੰਗਤ ਜਥੇਬੰਦੀਆਂ ਦੇ ਫੋਨ ਆ ਰਹੇ ਨੇ, ਉਹ ਉੱਥੇ ਪਰਿਵਾਰ ਨੂੰ ਦੱਸ ਰਹੇ ਨੇ ਕਿ ਅਸੀਂ ਸੁਹਾਣਾ ਸਾਹਿਬ ਪਹੁੰਚ ਰਹੇ ਹਾਂ। ਬਹੁਤ ਸਾਰੇ ਪੰਜਾਬ 'ਚੋਂ ਪਰਿਵਾਰ ਦੇ ਕੋਲ ਜਿਹੜੇ ਫੋਨ ਆਏ ਨੇ, ਅਸੀਂ ਪੁੱਛਿਆ ਕਿ ਉਹ ਕਹਿੰਦੇ ਵੀ ਸਾਰੇ ਸੁਹਾਣਾ ਸਾਹਿਬ ਇਕੱਠੇ ਹੋ ਰਹੇ ਨੇ ਅਤੇ ਪਰਿਵਾਰ ਵੀ ਉੱਥੇ ਹੀ ਪਹੁੰਚ ਰਿਹਾ। ਅਤੇ ਉਸ ਤੋਂ ਬਾਅਦ ਉੱਥੋਂ ਅੱਗੇ ਜਿੱਥੋਂ ਜਿਵੇਂ ਜਥੇਬੰਦੀਆਂ ਕਰਨਗੀਆਂ, ਪਤਾ ਕਰਨਗੀਆਂ ਕੀ ਕਰਦੀਆਂ ਨੇ ਜਥੇਬੰਦੀਆਂ, ਕਿੱਧਰ ਨੂੰ ਰੁਖ ਲੈਂਦੀਆਂ ਨੇ, ਕਿ ਅਗਰ ਪੰਜਾਬ ਪੁਲਿਸ ਦੱਸ ਦਿੰਦੀ ਹੈ ਪਰਵਾਨਾ ਜੀ ਬਾਰੇ ਕਿ ਇਹ ਮਾਮਲਾ ਦਰਜ ਹੈ, ਇਹ FIR ਦੀ ਕਾਪੀ ਹੈ, ਤਾਂ ਕਾਨੂੰਨੀ ਕਾਰਵਾਈ ਪਰਿਵਾਰ ਸ਼ੁਰੂ ਕਰ ਲੇਗਾ। ਇਹ ਸਾਡਾ ਸੰਵਿਧਾਨ ਹੈ, ਅਧਿਕਾਰ ਦਿੰਦਾ ਹੈ ਹਰ ਇੱਕ ਨੂੰ, ਕਾਨੂੰਨੀ ਕਾਰਵਾਈ ਸ਼ੁਰੂ ਹੋ ਜਾਏਗੀ। ਸੋ ਵੀਰੋ, ਇੰਨੀਆਂ ਕਿ ਬੇਨਤੀਆਂ ਨੇ। ਪਰਵਾਨਾ ਜੀ ਕੱਲ੍ਹ 4 ਵਜੇ ਤੋਂ 4-5 ਵਜੇ ਦੇ ਆਸ-ਪਾਸ, ਯਾਨੀ ਕਿ 4 ਵਜੇ ਤੋਂ ਬਾਅਦ ਤੇ 5-6 ਵਜੇ ਦੇ ਆਸ-ਪਾਸ ਦੀ ਗੱਲ ਹੋ ਸਕਦੀ ਹੈ, ਕਿਉਂਕਿ ਪਰਿਵਾਰ ਦੇ ਦੱਸਣ ਸਾਹਿਬ, ਕਿਉਂਕਿ ਮੋਹਾਲੀ ਗਏ ਹੋਏ ਸੀਗੇ, ਹੋ ਸਕਦਾ ਉਹਨਾਂ ਨੂੰ 5 ਵਜੇ 6 ਵਜੇ 4:30 5 ਵਜੇ 6 ਵਜੇ ਇਸ ਦੇ ਆਸ-ਪਾਸ ਉਹਨਾਂ ਨੂੰ ਮੋਹਾਲੀ ਤੋਂ ਗ੍ਰਿਫਤਾਰ ਕੀਤਾ। ਨਾਲ ਉਹਨਾਂ ਦੇ 1-2 ਸਿੰਘ ਵੀ ਹੈਗੇ ਨੇ ਜਿਹੜੇ ਨਾਲ ਗਏ ਸੀ, ਕਿਉਂਕਿ ਉਹ ਵੀ ਵਾਪਸ ਨਹੀਂ ਆਏ। ਉਹਨਾਂ ਦੇ ਪਰਿਵਾਰ ਵੀ ਬਹੁਤ ਜ਼ਿਆਦਾ ਸਦਮੇ 'ਚ ਨੇ। ਇੱਕ ਸਿੰਘ ਜਿਹੜਾ ਪਹਿਲੀ ਵਾਰ ਨਾਲ ਗਿਆ ਸੀ, ਉਸ ਨੂੰ ਵੀ ਇਹਨਾਂ ਨੇ ਨਾਲ ਹੀ ਅਰੈਸਟ ਕੀਤਾ ਹੋਇਆ, ਪਰ ਦੱਸ ਨਹੀਂ ਰਹੇ ਕਿ ਹੈ ਕਿਹੜੇ ਥਾਣੇ 'ਚ ਨੇ, ਮਾਮਲਾ ਕੀ ਦਰਜ ਕੀਤਾ ਹੈ, ਕਿਉਂ ਗ੍ਰਿਫਤਾਰ ਕੀਤਾ ਗਿਆ, ਕਾਰਨ ਕੀ ਹੈ। ਪਰਵਾਨਾ ਜੀ ਦਾ ਸਾਥ ਦੇਣਾ ਚਾਹੀਦਾ ਹੈ। ਪਰਵਾਨਾ ਜੀ ਦਾ ਸਾਥ ਦੇਣ ਦੇ ਲਈ ਸਾਰਿਆਂ ਨੂੰ ਮੋਹਾਲੀ ਸੁਹਾਣਾ ਸਾਹਿਬ ਪਹੁੰਚਣਾ ਚਾਹੀਦਾ ਹੈ। ਸਾਡੀ ਇਹ ਸਲਾਹ ਹੈ, ਇੱਕ ਪੱਤਰਕਾਰ ਹੋਣ ਦੇ ਨਾਤੇ ਅਸੀਂ ਕਾਨੂੰਨ ਦਾ ਸਤਿਕਾਰ ਕਰਦੇ ਹਾਂ, ਕਾਨੂੰਨ ਨੂੰ ਹਮੇਸ਼ਾ ਸਤਿਕਾਰ ਦਿੰਦੇ ਰਵਾਂਗੇ, ਪਰ ਪੁਲਿਸ ਸਾਨੂੰ ਕਾਨੂੰਨੀ ਚਾਰਾਜੋਈ ਕਰਨ ਦਾ ਅਧਿਕਾਰ ਦੇਵੇ, ਕਿਉਂਕਿ ਪਰਵਾਨਾ ਸਾਡਾ ਭਰਾ ਹੈ। ਸਾਡੇ ਕਿੱਤੇ ਅਲੱਗ ਨੇ, ਸਾਡੀ ਸੋਚ ਅਲੱਗ ਹੈ, ਸਾਡੇ ਧਰਮ ਵੱਖਰੇ ਹੋ ਸਕਦੇ ਨੇ, ਪਰ ਜਿਹੜੀ ਦੋਸਤੀ ਹੁੰਦੀ ਹੈ, ਪਿਆਰ ਹੁੰਦਾ ਹੈ, ਉਹ ਹਮੇਸ਼ਾ ਇੱਕ ਰਹਿੰਦਾ। ਪਰਵਾਨਾ ਜੀ ਦੇ ਪਿਆਰ ਦੇ ਵਿੱਚ ਰਾਜਪੁਰੇ ਦੇ 50 ਹਿੰਦੂ ਪਰਿਵਾਰ ਬੈਠੇ ਨੇ, ਘਰ ਆਏ, ਉਹ ਦੁੱਖ ਮਨਾ ਰਹੇ ਨੇ ਕਿ ਅਸੀਂ ਵੀ ਨਾਲ ਜਾਵਾਂਗੇ। ਪਰਵਾਨਾ ਜੀ ਤੇ ਕਿਉਂ ਕਿਵੇਂ ਪਰਚਾ ਹੋ ਗਿਆ। ਬੜੇ ਸਿੱਖ ਸੰਗਤ ਇੱਥੇ ਆਈ ਹੋਈ ਹੈ। ਸੋ ਬੇਨਤੀ ਹੈ, ਜਿੰਨੇ ਵੀ ਵੀਰ ਵੀਡੀਓ ਨੂੰ ਦੇਖ ਰਹੇ ਨੇ, 199-90 ਤੁਸੀਂ ਵੀਰ ਹੁਣ ਦੇਖ ਰਹੇ ਹੋ, 93, ਇੱਕ ਤਾਂ ਇਸ ਨੂੰ ਸ਼ੇਅਰ ਕਰ ਦਿਓ ਕਿ 10 ਵਜੇ ਮੋਹਾਲੀ ਪਹੁੰਚਣਾ ਹੈ ਸੁਹਾਣਾ ਸਾਹਿਬ ਗੁਰਦੁਆਰਾ ਸੁਹਾਣਾ ਸਾਹਿਬ ਮੋਹਾਲੀ ਪਹੁੰਚਣਾ ਹੈ। ਉਸ ਤੋਂ ਬਾਅਦ ਅਗਲਾ ਜਥੇਬੰਦੀਆਂ ਜਿਵੇਂ ਕਰਨਗੀਆਂ ਕਵਰ ਕਰਾਂਗੇ। 10 ਵਜੇ ਤੋਂ ਪਹਿਲਾਂ ਉੱਥੇ ਪਹੁੰਚੀ ਤਾਂ ਜੋ ਆਪਾਂ ਨੂੰ ਕਾਨੂੰਨੀ ਚਾਰਾਜੋਈ ਕਰਨ ਦਾ ਹੱਕ ਮਿਲ ਸਕੇ। ਅਸੀਂ ਤਾਂ ਬੇਨਤੀ ਉਹ ਇੱਕ ਕਰਦੇ ਹਾਂ ਕਿ ਸਾਨੂੰ FIR ਦੀ ਕਾਪੀ ਦੇ ਦਿਓ, ਦੱਸ ਦਿਓ ਸਾਡਾ ਮਾਮਲਾ ਦਰਜ ਕੀ ਹੈ, ਤੇ ਦੂਜਾ ਸਾਨੂੰ ਇਹ ਕਲੀਅਰ ਕਰਵਾ ਦਿਓ ਕਿ ਪਰਵਾਨਾ ਜੀ ਹੈ ਕਿੱਥੇ ਨੇ, ਕਿਹੜੇ ਥਾਣੇ 'ਚ ਨੇ, ਕਿਵੇਂ ਨੇ, ਸਹੀ ਸਲਾਮਤ ਨੇ। ਸਾਨੂੰ ਇਹ ਤਰਵਾਸਾ ਦੇ ਦਿਓ ਕਿ ਪਰਵਾਨਾ ਜੀ ਇਸ ਥਾਣੇ 'ਚ ਨੇ। ਪਰਿਵਾਰ ਨੂੰ ਫੋਨ ਕਰਕੇ ਦੱਸਿਆ ਹੁੰਦਾ, ਗੱਲ ਕਰਾਈ ਹੁੰਦੀ ਕਿ ਪਰਵਾਨਾ ਜੀ ਨੂੰ ਇਸ ਜੁਰਮ ਦੇ ਵਿੱਚ ਇਸ ਥਾਣੇ ਦੇ ਵਿੱਚ ਰੱਖਿਆ ਗਿਆ ਤੇ ਇਹਨਾਂ ਨੂੰ ਇੰਨੇ ਵਜੇ ਕੱਲ੍ਹ ਨੂੰ ਕੋਰਟ 'ਚ ਪੇਸ਼ ਕੀਤਾ ਜਾਏਗਾ। ਇੰਨਾ ਕੁ ਤਾਂ ਇਹ ਪੁਲਿਸ ਦਾ ਫਰਜ਼ ਵੀ ਬਣਦਾ ਸੀ, ਤੇ ਅਸੀਂ ਵੀ ਇਹੀ ਚਾਹੁੰਦੇ ਹਾਂ, ਉਮੀਦ ਕਰਦੇ ਹਾਂ ਕਿ ਪੁਲਿਸ ਜਲਦੀ ਤੋਂ ਜਲਦੀ ਪਰਿਵਾਰ ਨੂੰ ਇਹ ਗੱਲ
ਦੱਸੇ ਤੇ ਤਾਂ ਜੋ ਪਰਿਵਾਰ ਹੈ ਜਿਹੜੀ ਉਹ ਕਾਨੂੰਨੀ ਚਾਰਾਜੋਈ ਸ਼ੁਰੂ ਕਰੇ। ਜੋ ਵੀ ਵੀਰ ਭਰਾ ਸੱਜਣ ਮਿੱਤਰ ਜਥੇਬੰਦੀਆਂ ਪਰਵਾਨਾ ਜੀ ਦਾ ਸਾਥ ਦੇ ਰਹੀਆਂ ਨੇ, ਸੋ ਉਹਨਾਂ ਦਾ ਧੰਨਵਾਦ ਹੈ। ਸਾਡਾ ਮਿੱਤਰ ਨੇ, ਸਾਡੇ ਮਿੱਤਰ ਦਾ, ਸਾਡੀ ਮਿੱਤਰਤਾ ਨਿਭਾਉਣ ਦਾ ਵੀ ਇਹੀ ਮੌਕਾ ਹੁੰਦਾ। ਦੇਖੋ ਅਸੀਂ ਇਹੀ ਸੋਚਿਆ ਕਿ ਚਲੋ ਅੱਜ ਪਰਵਾਨਾ ਜੀ ਦੇ ਲਈ ਅਸੀਂ ਵੀ ਮੋਹਾਲੀ ਚੱਲੇ ਹਾਂ, ਹੁਣ ਨਿਕਲਣ ਲੱਗੇ ਹਾਂ, ਜਿਸ ਹਾਲਤ 'ਚ ਹੈਗੇ ਹਾਂ ਉਸੇ ਹਾਲਤ 'ਚ ਨਿਕਲਣ ਲੱਗੇ ਹਾਂ। ਨੰਬਰ ਸਾਡੇ ਟੱਚ 'ਚ ਤੁਸੀਂ ਰਹਿਣਾ, ਅਸੀਂ ਇੱਥੇ ਨੰਬਰ ਪਾਉਣ ਲੱਗੇ ਹਾਂ, ਇੱਕ ਕਮੈਂਟਸ ਦੇ ਵਿੱਚ ਇੱਕ ਨੰਬਰ ਪਾਉਣ ਲੱਗੇ ਹਾਂ, ਬੋਲ ਕੇ ਵੀ ਤੁਹਾਨੂੰ ਦੱਸ ਦਿੰਦੇ ਹਾਂ। ਸੁਖਚੈਨ ਤੇਰਾ ਨੰਬਰ ਕਿੰਨਾ ਹੈ ਜਿਹੜਾ ਉੱਥੇ ਤੇਰਾ ਚੱਲਣ ਨੰਬਰ ਤੇਰੇ ਵਾਲਾ ਲਿਖਾ ਦੇ। 86993 11397। ਮੈਂ ਲਿਖ ਵੀ ਦਿੰਨਾ ਜੀ ਕਮੈਂਟ ਦੇ ਵਿੱਚ 86993 86993 ਅੱਗੇ 11397 11397 11397 ਇਹ ਹੈ ਕਮੈਂਟ ਦੇ ਵਿੱਚ। ਜੇ ਕਿਤੇ ਆਪਸ਼ਨ ਹੋਈ ਤਾਂ ਅਸੀਂ ਲਿਖ ਵੀ ਦਿੰਨੇ ਆ, ਕਿਸੇ ਰਿਪਲਾਈ 'ਚ ਲਿਖ ਦਿੰਨੇ ਆ। ਜਿਹੜਾ ਪਹਿਲਾ ਹੀ ਕਮੈਂਟ ਹੈ ਨੱਥਾ ਸਿੰਘ ਘੁੰਮਣ ਜੀ ਦਾ, ਉੱਥੇ ਰਿਪਲਾਈ ਵੀ ਨਹੀਂ ਆ ਰਿਹਾ ਸਾਡੇ ਕੋਲ, ਲਿਖਣ ਦਾ ਵੀ ਨਹੀਂ ਪਤਾ। ਅਸੀਂ ਕੋਈ ਇੰਨਾ ਜ਼ਿਆਦਾ ਕੋਈ ਲੈਬ ਲੂਬ ਕਦੇ ਭਾਈ ਹੋਏ ਨਹੀਂ ਪਤਾ ਲੱਗ ਰਿਹਾ ਕਿੱਥੋਂ ਲਿਖਿਆ ਜਾਵੇ। ਤੋ ਇੱਕ ਵਾਰੀ ਅਸੀਂ ਵੈਸੇ ਹੀ ਰਿਪੀਟ ਕਰ ਦਿੰਨੇ ਆ ਕਿ ਜਿਹੜਾ ਮੋਬਾਈਲ ਨੰਬਰ ਹੈ ਵਾਹਿਗੁਰੂ ਜੀ ਕਾ ਖਾਲਸਾ, ਇੱਕ ਕਮੈਂਟ ਹੈ ਵਿੱਚ, ਮੈਂ ਉਹ ਵੀ ਪੜ੍ਹ ਕੇ ਤੁਹਾਨੂੰ ਸੁਣਾ ਦਿੰਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਤੀ ਸਤਿਕਾਰਯੋਗ ਗਿਆਨੀ ਬਰਜਿੰਦਰ ਸਿੰਘ ਪਰਵਾਨਾ, ਜਿਨ੍ਹਾਂ ਨੂੰ ਸ਼ਾਮ 4-5 ਵਜੇ 8 ਜੁਲਾਈ ਯਾਨੀ ਕਿ ਕੱਲ੍ਹ ਦੇ ਕਰੀਬ ਬਲੌਂਗੀ ਥਾਣਾ ਮੋਹਾਲੀ ਦੀ ਪੁਲਿਸ ਵੱਲੋਂ ਬਿਨਾਂ ਕੁਝ ਦੱਸੇ ਨਜ਼ਰਬੰਦ ਕਰ ਲਿਆ ਗਿਆ ਹੈ। ਯਾਨੀ ਕਿ ਇਹ ਕਮੈਂਟ ਤੋਂ ਪਤਾ ਲੱਗਦਾ ਕਿ ਉਹ ਬਲੌਂਗੀ ਥਾਣੇ 'ਚ ਨੇ। ਸਵੇਰੇ 8 ਵਜੇ ਥਾਣੇ ਮੂਹਰੇ ਇਕੱਠੇ ਹੋਣ ਦਾ ਪ੍ਰੋਗਰਾਮ ਲਿਖਿਆ ਹੈ। ਆਪ ਸਭ ਨੇ ਪਹੁੰਚਣ ਦੀ ਕਿਰਪਾਲਤਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਮੈਂਟ ਦੇ ਵਿੱਚ ਲਿਖਿਆ ਹੈ। ਪਰ ਆਫੀਸ਼ੀਅਲ ਤੌਰ ਤੇ ਪੰਜਾਬ ਪੁਲਿਸ ਵੱਲੋਂ, ਪ੍ਰਸ਼ਾਸਨ ਵੱਲੋਂ ਪਰਿਵਾਰ ਨੂੰ ਕੋਈ ਜਾਣਕਾਰੀ ਨਹੀਂ। ਅਸੀਂ ਆ ਕੇ ਪਰਿਵਾਰ ਨੂੰ ਪੁੱਛਿਆ, ਫਾਦਰ ਸਾਹਿਬ ਨੂੰ ਮਿਲੇ ਆ, ਪਰਵਾਨਾ ਜੀ ਦੇ ਮਿਸਿਜ ਨੂੰ ਮਿਲੇ ਆ, ਮਾਤਾ ਜੀ ਨੂੰ ਮਿਲਿਆ, ਉਹਨਾਂ ਨੂੰ ਪੁੱਛਿਆ ਕਿ ਪਰਿਵਾਰ ਨੂੰ ਕੀ ਜਾਣਕਾਰੀ ਦਿੱਤੀ ਹੈ ਪੁਲਿਸ ਨੇ। ਪਰਿਵਾਰ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ। ਕੱਲ ਪੁਲਿਸ ਆਈ ਹੈ, ਅੰਨ੍ਹੇਵਾਹ ਤਲਾਸ਼ੀ ਕਰਕੇ 25-30 ਮੁਲਾਜ਼ਮ ਸਮਾਨ ਖਿਲਾਰ ਕੇ ਚੱਲ ਗਏ ਨੇ। ਇਹ ਨਹੀਂ ਦੱਸ ਕੇ ਗਏ ਕਿ ਪਰਵਾਨਾ ਜੀ ਤੇ ਅਸੀਂ ਇਹ ਮਾਮਲਾ ਦਰਜ ਕੀਤਾ ਹੈ। ਸੋ ਵੀਰੋ ਮਿਲਦੇ ਹਾਂ ਮੋਹਾਲੀ 'ਚ, ਪਹੁੰਚਦੇ ਹਾਂ ਸਾਰੇ। ਅਸੀਂ ਜਿਵੇਂ ਕਮੈਂਟ 'ਚ ਮੈਨੂੰ ਪਤਾ ਲੱਗਿਆ ਵੀ ਬਲੌਂਗੀ ਥਾਣੇ ਕਹਿੰਦੇ ਨੇ, ਬਲੌਂਗੀ ਥਾਣੇ ਰੱਖਿਆ ਹੈ। ਆਪਣਾ ਮਕਸਦ ਕੋਈ ਪੁਲਿਸ ਨਾਲ ਟਕਰਾਅ ਦਾ ਜਾਂ ਪੁਲਿਸ ਦਾ ਵਿਰੋਧ ਕਰਨ ਦਾ ਨਹੀਂ, ਸਾਨੂੰ ਸਿਰਫ ਕਾਨੂੰਨੀ ਕਾਰਵਾਈ ਦਾ ਪਤਾ ਲੱਗੇ, ਸਾਨੂੰ ਦੱਸਣ ਕਿ ਆਹ FIR ਹੈ, ਅਸੀਂ ਉਹਦਾ ਮੁਕਾਬਲਾ ਕਰਾਂਗੇ। ਉਸ FIR ਦਾ ਅਸੀਂ ਉਹਨੂੰ ਚੈਲੰਜ ਕਰਾਂਗੇ, ਅਸੀਂ ਕੋਰਟ ਦੇ ਵਿੱਚ ਉਹਨੂੰ ਚੈਲੰਜ ਕਰਾਂਗੇ। ਤੇ ਜੋ ਵੀਰ ਪਰਵਾਨਾ ਜੀ ਦਾ ਸਾਥ ਦੇਣਾ ਚਾਹੁੰਦੇ ਨੇ ਤੇ ਚਲੋ ਚੱਲੀਏ ਮੋਹਾਲੀ, ਪਹੁੰਚ ਜੋ। ਕੋਈ 8 ਵਜੇ, 8:30 ਵਜੇ, 9 ਵਜੇ, 10 ਵਜੇ ਤੋਂ ਪਹਿਲਾਂ ਸਾਰੇ ਵੀਰ ਉੱਥੇ ਪਹੁੰਚਣੇ ਚਾਹੀਦੇ ਨੇ। ਸੁਹਾਣਾ ਥਾਣਾ ਨੰਬਰ, ਸੁਹਾਣੇ ਥਾਣਾ ਨਹੀਂ, ਸੁਹਾਣਾ ਗੁਰਦੁਆਰਾ ਸਾਹਿਬ, ਸੌਰੀ ਗੁਰਦੁਆਰਾ ਸਾਹਿਬ ਸੁਹਾਣਾ ਨੰਬਰ। ਇੱਕ ਵਾਰੀ ਫੇਰ ਹੈ ਗੁਰਦੁਆਰਾ ਸਿੰਘ ਸ਼ਹੀਦਾਂ ਸਾਹਿਬ, ਗੁਰਦੁਆਰਾ ਸਿੰਘ ਸ਼ਹੀਦਾਂ ਸਾਹਿਬ ਸੁਹਾਣਾ, ਗੁਰਦੁਆਰਾ ਸ਼੍ਰੀ ਸਿੰਘ ਸ਼ਹੀਦਾਂ ਸਾਹਿਬ ਸੁਹਾਣਾ, ਜਿੱਥੇ ਪਰਿਵਾਰ ਨੇ ਪਹੁੰਚਣਾ ਹੈ, ਪਰਿਵਾਰ ਨੇ ਇਕੱਠੇ ਹੋਣਾ ਉੱਥੇ। ਪਰਿਵਾਰ ਦਾ ਸਾਥ ਦੇਣ ਲਈ ਜਿਸਨੇ ਵੀ ਆਉਣਾ ਉਹ ਭਾਈ ਉੱਥੇ ਆ ਸਕਦਾ ਹੈ। ਹੋਰ ਵੀ ਜਥੇਬੰਦੀਆਂ ਦੱਸ ਰਹੀਆਂ ਨੇ, ਕਹਿੰਦੇ ਉੱਥੇ ਪਹੁੰਚ ਰਹੇ ਨੇ ਗੁਰਦੁਆਰਾ ਸਿੰਘ ਸ਼ਹੀਦਾਂ ਸੁਹਾਣਾ ਵਿਖੇ। ਉੱਥੇ ਇਕੱਤਰ ਹੋਣ ਦਾ ਕੋਈ ਰੱਖਿਆ ਗਿਆ। ਤੇ ਉਸ ਤੋਂ ਬਾਅਦ ਪੁਲਿਸ ਤੋਂ ਪੁੱਛਣਾ ਹੈ ਕਿ ਘੱਟੋ ਘੱਟ ਪਰਿਵਾਰ ਨੂੰ FIR ਦੀ ਕਾਪੀ ਦੇ ਦਿਓ, ਪਰਿਵਾਰ ਕਾਨੂੰਨੀ ਚਾਰਾਜੋਈ ਕਰ ਲੇਗਾ। ਹੋਰ ਉੱਥੇ ਕੋਈ ਜੰਗ ਜੁੱਧ ਨਹੀਂ ਲੜਨਾ ਕਿਸੇ ਨੇ। ਤੇ ਸਿਰਫ ਇੱਕ ਪਰਿਵਾਰ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਜਿਹੜਾ ਉਹਨਾਂ ਦਾ ਪਰਿਵਾਰਕ ਜੀ ਅਰੈਸਟ ਕੀਤਾ ਹੈ, ਪਰਵਾਨਾ ਜੀ ਨੂੰ ਅਰੈਸਟ ਕੀਤਾ ਹੈ, ਨਜ਼ਰਬੰਦ ਕੀਤਾ ਹੈ, ਕੀ ਨਹੀਂ ਕੀਤਾ, ਉਹ ਸਪਸ਼ਟ ਹੋਵੇ ਸੰਗਤ ਨੂੰ ਤੇ ਪਰਿਵਾਰ ਨੂੰ, ਤਾਂ ਜੋ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾ ਸਕੇ। ਐਦਾਂ ਤਾਂ ਪੁਲਿਸ ਨਜ਼ਰਬੰਦ 10 ਦਿਨ ਉੱਥੇ ਬਿਠਾ ਕੇ ਰੱਖੇ, ਜੇ ਨਾ ਕੋਈ ਜਾ ਕੇ ਅਸੀਂ ਕੋਈ ਗੌਰ ਕੀਤੀ। ਪੁਲਿਸ ਨੇ ਅਰੈਸਟ ਹੀ ਨਹੀਂ ਪਾਉਣੀ। ਜੇ ਪੁਲਿਸ ਨੇ ਅਰੈਸਟ ਪਾਊਗੀ, ਪੁਲਿਸ ਫੇਰ ਹੀ ਕੋਰਟ 'ਚ ਪੇਸ਼ ਕੀਤਾ ਜਾਊਗਾ। ਕੋਰਟ 'ਚ ਅਸੀਂ ਜਾ ਕੇ ਗੱਲ ਕਰਾਂਗੇ, ਬਹਿਸ ਕਰਨਗੇ ਵਕੀਲ, ਪੁੱਛਣਗੇ ਕਿ ਮਾਮਲਾ ਦਰਜ ਕੀ ਹੋਇਆ। ਸੋ ਵੀਰੋ ਮੈਂ ਕਦੇ ਇੰਨਾ ਲਾਈਵ ਲੂਵ ਨਹੀਂ ਹੋਇਆ, ਤੇ ਜਿੰਨਾ ਕੁ ਮੈਨੂੰ ਅਕਲ ਮੇਰੇ ਦਿਮਾਗ ਨੇ ਕੰਮ ਕੀਤਾ,
ਮੇਰੇ ਦਿਮਾਗ ਨੇ ਜਿਵੇਂ ਕੰਮ ਕੀਤਾ ਕਿ ਬਾਬਾ ਜੀ ਦੇ ਪੇਜ ਤੋਂ ਸੰਗਤ ਨੂੰ ਦੱਸਣਾ ਜ਼ਰੂਰੀ ਹੈ, ਮੈਂ ਉਸ ਹਿਸਾਬ ਨਾਲ ਪਰਿਵਾਰ ਤੋਂ ਆਈਡੀ ਲਈ ਤੇ ਬਾਬਾ ਜੀ ਦੇ ਪੇਜ 'ਚ ਐਂਟਰ ਹੋ ਕੇ ਆਪਾਂ ਦੱਸਿਆ। ਤੇ ਉਂਝ ਬਾਬਾ ਜੀ ਦੇ ਪੇਜ ਬਾਬਾ ਜੀ ਜ਼ਿਆਦਾਤਰ ਚਲਾਉਂਦੇ ਨੇ, ਐਡੀਟਰ ਬਣਾਏ ਹੋਏ ਨੇ ਉਹਨਾਂ ਨੇ, ਇੱਕ ਦੋ ਵਿੱਚ ਜੋ ਪੋਸਟਾਂ ਪਾਉਣ ਵਾਸਤੇ ਉਹ ਵੀ ਵਿੱਚ ਪੋਸਟਾਂ ਪਾਉਂਦੇ ਨੇ। ਇਸ ਚੀਜ਼ ਦਾ ਮੁੱਖ ਮਕਸਦ ਇਹ ਸੀ ਕਿ ਪਰਿਵਾਰ ਦੇ ਨਾਲ ਨਾਲ ਜਿਹੜੇ ਬਾਬਾ ਜੀ ਦੇ ਆਪਣੇ ਪ੍ਰਵਾਨਾ ਜੀ ਦੇ ਚਾਹਣ ਵਾਲੇ ਨੇ, ਦੋਸਤ ਮਿੱਤਰ ਸੱਜਣ, ਉਹਨਾਂ ਦੇ ਸੰਗੀ ਸਾਥੀ, ਉਹ ਚਿੰਤਤ ਸੀ, ਨਹੀਂ ਪਤਾ ਲੱਗ ਰਿਹਾ ਸੀ ਮਾਮਲਾ ਕੀ ਹੈ। ਸਾਰਿਆਂ ਨੂੰ ਪਤਾ ਲੱਗ ਗਿਆ ਹੁਣ ਮਾਮਲਾ ਕੀ ਹੈ। ਸਾਥ ਦੇਣਾ ਤੁਹਾਡਾ ਫਰਜ਼ ਬਣਦਾ ਹੈ, ਬਾਕੀ ਕਾਨੂੰਨੀ ਚਾਰਾਜੋਈ ਪਰਿਵਾਰ ਕਰੇਗਾ ਤੇ ਪੁਲਿਸ ਦਾ ਫਰਜ਼ ਬਣਦਾ ਹੈ ਪਰਿਵਾਰ ਨੂੰ FIR ਦੀ ਕਾਪੀ ਦੇਣਾ ਤੇ ਨਾਲ ਇਹ ਦੱਸਣਾ ਕਿ ਤੁਹਾਡਾ ਬੰਦਾ ਸਾਡੇ ਕੋਲ ਇਸ ਥਾਣੇ ਦੇ ਵਿੱਚ ਹੈ, ਆ ਬੈਠਾ ਹੈ। ਉਹਦੇ ਨਾਲ ਪਰਿਵਾਰ ਦਾ ਦਿਲ ਖੜ ਜਾਏਗਾ ਕਿ ਬਿਲਕੁਲ ਸਾਡਾ ਬੰਦਾ ਸਹੀ ਸਲਾਮਤ ਹੈ, ਪਰਵਾਨਾ ਜੀ ਸਹੀ ਸਲਾਮਤ ਨੇ। ਇਹ ਅਸੀਂ ਮੰਗ ਕਰਦੇ ਹਾਂ ਪੁਲਿਸ ਪ੍ਰਸ਼ਾਸਨ ਤੋਂ ਵੀ ਕਿ ਪਰਿਵਾਰ ਨੂੰ ਜਲਦੀ ਤੋਂ ਜਲਦੀ ਇਸ ਸੰਬੰਧੀ ਜਾਣਕਾਰੀ ਦਿੱਤੀ ਜਾਵੇ ਕਿ ਪਰਵਾਨਾ ਜੀ ਮੋਹਾਲੀ ਦੇ ਇਸ ਥਾਣੇ 'ਚ ਬੰਦ ਨੇ, ਇੰਨੇ ਵਜੇ ਅਸੀਂ ਉਹਨਾਂ ਨੂੰ ਕੋਰਟ 'ਚ ਪੇਸ਼ ਕਰਾਂਗੇ। ਪਰਿਵਾਰ ਕਾਨੂੰਨੀ ਚਾਰਾਜੋਈ ਤਾਂ ਸ਼ੁਰੂ ਕਰ ਸਕੇ। ਲਵਾਰਸ਼ਾਂ ਵਾਂਗੂ ਤੁਸੀਂ ਉਹਨਾਂ ਨੂੰ ਬੰਦ ਕੀਤਾ ਹੋਇਆ ਤੇ ਲਵਾਰਸ਼ਾਂ ਵਾਂਗੂ ਤੁਸੀਂ ਉਹਨਾਂ ਨੂੰ ਕੋਰਟ 'ਚ ਪੇਸ਼ ਕਰਨ ਦੀ ਸੋਚ ਰਹੇ ਹੋ, ਐਦਾਂ ਤਾਂ ਨਹੀਂ ਹੋ ਸਕੇਗਾ ਨਾ। ਮਾਫ ਕਰਨਾ ਜੀ, ਇਹ ਐਦਾਂ ਨਹੀਂ ਹੋਏਗਾ, ਤੁਹਾਨੂੰ ਦੱਸਣਾ ਪਏਗਾ। ਤੁਸੀਂ ਦੱਸੋ ਪਰਿਵਾਰ ਨੂੰ, ਤੁਸੀਂ ਪਰਿਵਾਰ ਨੂੰ ਜਾਣਕਾਰੀ ਦਿਓ। ਸਾਡੇ ਭਰਾ ਨੇ ਉਹ, ਅਸੀਂ ਦੁੱਖ ਹੈ ਸਾਨੂੰ ਇਸ ਚੀਜ਼ ਦਾ, ਇੰਨਾ ਮਨ ਦੁਖੀ ਹੋਇਆ ਕਿ ਜਿਹੜਾ ਇਨਸਾਨ ਸਮਾਜ ਦੀ ਸੇਵਾ ਕਰ ਰਿਹਾ ਹੈ ਲਗਾਤਾਰ। ਆ ਕੱਲ ਪਰਸੋਂ ਐਂਬੂਲੈਂਸ ਲੈ ਕੇ ਆਇਆ ਬਚਾ, ਉਹਨੇ ਵੀਡੀਓ ਪਾਈ ਹੋਈ ਸੀ ਪਰਵਾਨਾ ਜੀ ਨੇ। ਆ ਪਿੱਛੇ ਤੁਹਾਨੂੰ ਮੈਂ ਦਿਖਾਵਾਂ, ਆ ਇੱਧਰ ਡਿੱਗੀ ਹੋਏਗੀ ਕਿਤੇ, ਆ ਉਹ ਖੜੀ ਹੈ, ਆ ਜਿਹੜੀ ਐਂਬੂਲੈਂਸ ਖੜੀ ਹੈ ਨਾ, ਇਹ ਕੱਲ ਪਰਸੋਂ ਲੈ ਕੇ ਆਏ ਨੇ ਪਰਵਾਨਾ ਜੀ, 2-3 ਦਿਨ ਹੋਏ ਨੇ। ਉਹਨਾਂ ਨੇ ਕਿਹਾ ਕਿ ਫ੍ਰੀ ਸੇਵਾ ਤੇ ਲਾਉਣੀ ਹੈ। ਇਹ ਐਂਬੂਲੈਂਸ ਹੀ ਇਕੱਲੀ ਰਹਿ ਗਈ, ਬਾਬਾ ਜੀ ਦੀਆਂ 2 ਗੱਡੀਆਂ ਖੜੀਆਂ ਸੀਗੀਆਂ ਬਾਹਰ, ਦੋਨੋਂ ਪੁਲਿਸ ਲੈ ਗਈ ਕੱਲ ਨਾਲ। ਘਰ ਦਾ ਕਾਫੀ ਸਮਾਨ ਲੈ ਗਈ, ਬੱਚਿਆਂ ਦਾ ਲੈਪਟਾਪ ਸੀ। ਅੱਜ ਕੱਲ੍ਹ ਆਨਲਾਈਨ ਕਲਾਸਾਂ ਲੱਗਦੀਆਂ ਨੇ, ਤੁਹਾਨੂੰ ਸਭ ਨੂੰ ਪਤਾ ਹੈ, ਬੱਚੇ ਆਨਲਾਈਨ ਕਲਾਸਾਂ ਕੰਮ ਕਰਦੇ ਨੇ ਲੈਪਟਾਪ ਤੇ। ਪੁਲਿਸ ਬੱਚਿਆਂ ਦੇ ਲੈਪਟਾਪ ਲੈ ਗਈ, ਬੱਚਿਆਂ ਦੇ ਨਾਲ ਜਿਹੜੇ ਸਕੂਲਾਂ 'ਚੋਂ ਪੈਨ ਡਰਾਈਵਾਂ ਹੋਮਵਰਕ ਵਗੈਰਾ ਆਉਂਦਾ ਹੈ ਉਹ ਨਾਲ ਲੈ ਕੇ ਚੱਕ ਕੇ, ਜਿਵੇਂ ਕੋਈ ਬਹੁਤ ਵੱਡਾ ਹੀ ਪੱਧਰ, ਕੋਈ ਵੱਡਾ ਹੀ ਕੇਸ ਬਣਾਉਣਾ ਹੋਵੇ ਪਰਵਾਨਾ ਜੀ ਤੇ, ਐਦਾਂ ਮਤਲਬ ਸਮਾਨ ਘਰੋਂ ਚੁੱਕ ਕੇ ਲੈ ਕੇ ਗਈ ਹੈ ਪੁਲਿਸ। ਦੱਸਿਆ ਪਰਿਵਾਰ ਨੇ ਕਿ ਕਾਫੀ ਸਮਾਨ ਲੈ ਕੇ ਗਏ ਨੇ ਚੁੱਕ ਕੇ ਘਰੋਂ। ਉਹ ਬਕਾਇਦਾ, ਵੈਸੇ ਇਹ ਨਹੀਂ ਕਿ ਚੋਰੀ ਚੁੱਕ ਕੇ ਲੈ ਕੇ ਗਏ ਨੇ, ਉਹ ਪਰਿਵਾਰ ਦੇ ਸਾਹਮਣੇ ਉਹਨਾਂ ਨੇ ਲਿਸਟ ਬਣਾਈ ਹੈ, ਸਿਗਨੇਚਰ ਕਰਾਏ ਨੇ, ਬਕਾਇਦਾ ਦੱਸ ਕੇ ਲੈ ਕੇ ਗਏ ਨੇ। ਪਰ ਪਰਿਵਾਰ ਬੱਚਿਆਂ ਦੇ ਲੈਪਟਾਪ ਲੈ ਕੇ ਜਾਣ ਦਾ ਕੀ ਮਕਸਦ ਹੈ ਉਹਨਾਂ ਦੇ ਵਿੱਚ? ਪਰਚਾ ਪਰਵਾਨਾ ਜੀ ਤੇ ਪਰਵਾਨਾ ਜੀ ਤੁਹਾਡੇ ਕੋਲ ਨੇ ਤੇ ਤੁਸੀਂ ਬੱਚਿਆਂ ਦੇ ਲੈਪਟਾਪ ਚੱਕ ਕੇ ਲੈ ਕੇ ਜਾ ਰਹੇ ਹੋ, ਬਹੁਤ ਕੁਝ ਤੁਸੀਂ ਚੱਕ ਕੇ ਲੈ ਕੇ ਜਾ ਰਹੇ ਹੋ। ਸੋ ਬੇਨਤੀ ਹੈ ਜੀ ਇਹੀ ਕਿ ਮੋਹਾਲੀ ਪਹੁੰਚੋ, ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਮਿਲਦੇ ਹਾਂ ਉੱਥੇ। ਉਸ ਤੋਂ ਬਾਅਦ ਪ੍ਰਮਾਤਮਾ ਸਾਥ ਦੇਵੇਗਾ, ਪਰਵਾਨਾ ਜੀ ਜਲਦੀ ਬਾਹਰ ਆਉਣਗੇ, ਬਾਕੀ ਗੱਲਾਂ ਉਹ ਕਰਨਗੇ ਤੁਹਾਡੇ ਨਾਲ। ਅਸੀਂ ਤਾਂ ਸਿਰਫ ਤੁਹਾਨੂੰ ਜਾਣਕਾਰੀ ਦੇਣੀ ਸੀ ਕਿ ਜਿੰਨਾ ਸਾਡਾ ਦਿਮਾਗ ਨੇ ਕੰਮ ਕੀਤਾ, ਅਸੀਂ ਉਸ ਤੋਂ ਕੰਮ ਲਿਆ ਕਿ ਬਾਬਾ ਜੀ ਦੀ ਆਈਡੀ ਤੋਂ ਸਾਰੀ ਸੰਗਤ ਨੂੰ ਜਾਣਕਾਰੀ ਦੇ ਦਿੱਤੀ ਜਾਵੇ, ਤਾਂ ਉਹਦੇ ਨਾਲ ਸੰਗਤ ਨੂੰ ਵੀ ਪਤਾ ਲੱਗ ਜਾਏਗਾ ਕਿ ਭਾਣਾ ਕੀ ਵਾਪਰਿਆ। ਇੰਨੀਆਂ ਕੁ ਬੇਨਤੀਆਂ ਕਰਦਾ ਹੋਇਆ ਮੈਂ ਖੇਮਾ ਦਾ ਜਾਚਕ ਹਾਂ, ਕਿਉਂਕਿ ਮੈਨੂੰ ਕੋਈ ਬਹੁਤਾ ਬੋਲਣਾ ਨਹੀਂ ਆਉਂਦਾ, ਮੈਨੂੰ ਦੱਸਣਾ ਵੀ ਤੁਹਾਨੂੰ ਸ਼ਾਇਦ ਬੜਾ ਔਖਾ ਲੱਗਿਆ ਕਿ ਕਿਹੜੇ ਤਰੀਕੇ ਨਾਲ ਤੁਹਾਨੂੰ ਦੱਸਾਂ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਜਿਵੇਂ ਕਿ ਆਪ ਸਾਹਿਬ ਜੀ ਨੂੰ ਪਤਾ ਹੀ ਲੱਗ ਗਿਆ ਹੋਣਾ ਹੈ, ਕਿਉਂਕਿ ਸੋਸ਼ਲ ਮੀਡੀਆ ਤੇ ਵੀਰਾ ਪੋਸਟ ਪਾ ਰਹੇ ਨੇ ਸਾਰੇ ਲਗਾਤਾਰ। ਸੋਸ਼ਲ ਮੀਡੀਆ ਤੇ ਤੁਸੀਂ ਇਹ ਪੜ੍ਹਿਆ ਹੋਏਗਾ ਕਿ ਦਮਦਮੀ ਟਕਸਾਲ ਜੱਥਾ ਰਾਜਪੁਰਾ ਦੇ ਮੁਖੀ ਬਾਬਾ ਬਰਜਿੰਦਰ ਸਿੰਘ ਜੀ ਪਰਵਾਨਾ ਜੀ, ਉਹਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਇਹ ਬਾਬਾ ਜੀ ਦਾ ਪੇਜ ਹੈ, ਉਹਨਾਂ ਦੇ ਵਿੱਚ ਸਾਡੇ ਸਿੰਘ ਐਡੀਟਰ ਬਣੇ ਹੋਏ ਸੀਗੇ, ਸਾਡੇ ਜਿਹੜੇ ਕੋਈ ਪਰਿਵਾਰਕ ਮੈਂਬਰ ਨੇ ਉਹ ਐਡੀਟਰ ਸੀਗੇ। ਅੱਜ ਹੁਣ ਸਵੇਰੇ ਉਹਨਾਂ ਤੋਂ ਅਸੀਂ ਆਈਡੀਆ ਲੈ ਕੇ ਉਹਦੇ ਵਿੱਚੋਂ ਅਸੀਂ ਲਾਈਵ ਹੋ ਕੇ ਸੰਗਤ ਦੇ ਚਰਨਾਂ 'ਚ ਇੱਕ ਬੇਨਤੀ ਕਰਨਾ ਚਾਹ ਰਹੇ ਹਾਂ ਕਿ ਸੰਗਤ ਜੀ, ਕੱਲ ਬਾਬਾ ਜੀ ਆਪਣੇ ਕਿਸੇ ਨਿੱਜੀ ਕੰਮ ਦੇ ਲਈ ਮੋਹਾਲੀ ਗਏ ਸੀ, 2-3 ਵਜੇ ਤੋਂ ਬਾਅਦ ਉਹ ਮੋਹਾਲੀ ਗਏ ਸੀ ਤੇ ਮੋਹਾਲੀ ਦੇ ਵਿੱਚ ਉਹਨਾਂ ਦੇ ਨਾਲ 1-2 ਸਿੰਘ ਵੀ ਸੀ। ਬਾਬਾ ਜੀ ਮੋਹਾਲੀ ਜਾਂਦੇ ਨੇ ਤਾਂ ਉੱਥੇ ਅਚਾਨਕ ਬਾਬਾ ਜੀ ਨੂੰ ਮੋਹਾਲੀ ਪੁਲਿਸ
गिरफ्तार कर लेंदी है बिना कोई गाँव जानकारी नहीं, कोई परचा दर्ज नहीं सी, कोई साडे कोल नोटिस नहीं सी, कुछ नहीं सी। बाबा जी के खिलाफ परचा दर्ज कर दिता जाता है। ये बाबा जी दी ਜਿਹੜਾ पेज है इस तो लाइव होने का कारण ये है कि देखो परिवार नूं पता हुंदा है ये बाबा जी का घर है। बाबा जी के घर आके असी परिवार तो आईडी दे पता किया है। परिवार ये एडिटर भी हुंदा है। परिवार कोल अपना जिहड़ा परिवार हुंदा है उहदे कोल सब कुछ पता हुंदा है कि बाबा जी का पेज किद्दां चल सकदा है। सो मैं जिस मकसद दे नाल लाइव होया ਉਹ ਸੰਗਤ ਦੇ ਚਰਨਾਂ 'ਚ ਇੱਕ ਇਹ ਵੀ ਜਥੇ ਦਾ ਸਿੰਘ ਹੈ ਬਾਬਾ ਜੀ ਦੇ ਨਾਲ। ਮੈਂ ਪੇਸ਼ੇ ਤੋਂ ਇੱਕ ਪੱਤਰਕਾਰ ਹਾਂ ਤੇ ਬਾਬਾ ਜੀ ਦੇ ਨਾਲ ਪ੍ਰੇਮ ਪਿਆਰ ਹੋਣ ਕਰਕੇ ਅਸੀਂ ਪਹੁੰਚੇ ਹਾਂ ਬਾਬਾ ਜੀ ਦੇ ਘਰ। ਜਦੋਂ ਸਾਨੂੰ ਪਤਾ ਲੱਗਿਆ ਕਿ ਬਾਬਾ ਜੀ ਦੇ ਨਾਲ ਇਦਾਂ ਦੀ ਦੁਰਘਟਨਾ ਵਾਪਰ ਗਈ ਹੈ ਕਿ ਪੁਲਿਸ ਨੇ ਉਹਨਾਂ ਨੂੰ ਅਚਾਨਕ ਗ੍ਰਿਫਤਾਰ ਕਰ ਲਿਆ ਗਿਆ। ਸੋ ਸੰਗਤ ਜੀ ਪਤਾ ਲੱਗਿਆ ਕਿ ਬਾਬਾ ਪਰਵਾਨਾ ਜੀ ਨੂੰ ਜਦੋਂ ਕੱਲ ਗ੍ਰਿਫਤਾਰ ਕੀਤਾ ਉਹ ਮੋਹਾਲੀ ਗ੍ਰਿਫਤਾਰ ਕੀਤਾ ਹੈ, पर अजे तक परिवार नाल कोई गल नहीं करवाई गई। परिवार नूं ये नहीं दस्सिया गया कि किहड़े थाणे 'च बाबा जी नूं रखिया गया। जिहड़े भी सिंह उत्थे पहुंचे ने जिथे पता लग्या कि बलौंगी थाणे रखिया होया है उत्थे भी जवाब दे दिता गया कि नहीं इत्थे नहीं रखिया उन्हां नूं। पर सब तो वड्डी गल असीं मीडिया 'च 12 साल हो गए सानूं पत्रकारी करदे, किसे ते कोई परचा दर्ज हुंदा है बंदा अरैसट हो जाता है, पर बाबा जी की गिरफ्तारी तो 15-20 मिनट बाद राजपुरे दे विच उन्हां दे इस निजी घर दे विच जिहड़ा ये उन्हां दा निजी घर है, मैं तुहानूं दिखा देवां, ये बाबा जी का निजी घर है। इस घर दे विच 20-25 पुलिस मुलाजम, 2 DSP, इंस्पैक्टर, थानेदार, पता नहीं किन्ने 25-30 पुलिस मुलाजम परिवार के दस्सण अनुसार ये सिंह मौके पर मौजूद सीगा। आपां जदों इन्हां नाल गल करांगे ये सिंह मौके पर मौजूद सी। 20-25 पुलिस मुलाजम अचानक घर आउंदे ने बिना परिवार नूं कोई साथ लए। इत्थों मतलब की करदे ने, बाबा जी का दफ्तर है। ये सब कुछ देखो तुहाडे सामने खिंडाया पिया। बाबा जी के दफ्तर की एवें छानबीन की है जिमें बाबा जी कोई बाहरले मुल्क तो अतवादी आए होण। आ देखो तुहाडे सामने। तो मैं तुहानूं परिवार का अंदरला घर भी दिखाउणा सी, पर क्योंकि मैं अजे परिवार की इजाजत नहीं लई, अंदर भी इदां ही सारा खिलारा पाया। रसोई दे विच आटे वाले ड्रम भी खिलारे, जिन्ना रसोई का समान हुंदा है सारा खिलारिया गया। तो ये जिहड़ा सिंह है ये मौके पर मौजूद सी। पुलिस ने लगातार 4 घंटे, किन्ना क टाइम सुखचैन जी पुलिस रही होएगी इत्थे? घट्टो घट्ट जी 3.5 ਤੋਂ 4 घंटे जी। किन्ने मुलाजम सीगे पुलिस दे? घट्टो घट्ट 20 ਦੇ ਕਰੀਬ ਜੀ, 20 ਤੋਂ ਪਲੱਸ ਹੋਣੇ ਜੀ। अच्छा, ਲੇਡੀਜ਼ ਪੁਲਿਸ ਵੀ ਨਾਲ ਸੀ। ਲੇਡੀਜ਼ ਪੁਲਿਸ ਵੀ ਨਾਲ ਸੀ। संगत जी ਬਾਈ ਜੀ ਦੱਸ ਰਹੇ ਨੇ ਕਿ ਲੇਡੀ ਜੀ ਪੁਲਿਸ ਵੀ ਨਾਲ ਸੀ ਤੇ ਉਹਨਾਂ ਨੇ ਘਰ ਦਾ ਚੱਪਾ ਛਾਣ ਕੇ ਸਾਰਾ ਸਮਾਨ ਇਧਰੋਂ ਉਧਰ ਕੀਤਾ ਹੋਇਆ ਪਿਆ। ਬਾਥਰੂਮ ਦੀਆਂ ਟਾਈਲਾਂ ਤੱਕ ਖੜਕਾ ਕੇ ਦੇਖੀਆਂ ਨੇ। ਦੇਖੋ ਪਰਿਵਾਰ ਨੂੰ ਇਹ ਨਹੀਂ ਪਤਾ ਕਿ ਬਾਬਾ ਜੀ ਤੇ ਕੇਸ ਕੀ ਹੈ। ਪਰਿਵਾਰ ਨੂੰ ਇਹ ਨਹੀਂ ਪਤਾ ਕਿ ਬਾਬਾ ਪਰਵਾਨਾ ਜੀ ਹੈ ਕਿੱਥੇ ਨੇ। ਪਰਿਵਾਰ ਨੂੰ ਸਿਰਫ ਇੰਨਾ ਕੁ ਪਤਾ ਹੈ ਕਿ ਉਹ ਪੁਲਿਸ ਦੀ ਹਿਰਾਸਤ 'ਚ ਨੇ, ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਹੋਇਆ ਹੈ। पर अजे तक बाबा बरजिंदर सिंह परवाना जी साडे बहुत नज़दीकी मित्र ने। असी किवें चुप करके बैठ जाइए। असी मोहाली नूं तुरन लगे हाँ ते बाकी जाके उत्थे पता कर लगना है। मोहाली जाके ते बहुत बड़ी संगत दे फोन आ रहे ने। जिहड़ी भी संगत दा फोन आ रहा है बाबा बरजिंदर सिंह परवाना जी विच वीर जी लिख रहे ने, परवाना जी नाल एक होर तुहानूं दस दी एक सिंह सी, उस नूं भी नाल ही गिरफ्तार कर लिया गया ते वो पहली बार नाल सिंह गया सी। ते हाल तक ये नहीं पता लग्या किहड़ा मामला इन्हां ते दर्ज होया है। कोई जानकारी नहीं दी गई परिवार नूं।
ਅਸੀਂ ਪੱਤਰਕਾਰ ਹਾਂ, ਅਸੀਂ ਖੁਦ ਫੋਨ ਕਰਕੇ ਪਤਾ ਕੀਤਾ, ਪਰ ਪੁਲਿਸ ਕੋਈ ਜਾਣਕਾਰੀ ਨਹੀਂ ਦਿੱਤੀ। ਕੱਲ ਅਸੀਂ ਜਦੋਂ ਸ਼ਾਮੀ ਮੌਕੇ ਤੇ ਪਹੁੰਚੇ, ਸਾਨੂੰ ਕੋਈ ਅੰਦਰ ਨਹੀਂ ਆਣ ਦਿੱਤਾ ਉਹਨਾਂ ਨੇ। ਸਾਨੂੰ ਪੱਤਰਕਾਰਾਂ ਨੂੰ ਵੀ ਇੱਕੋ ਹੀ ਧਮਕੀ ਦਿੱਤੀ ਗਈ ਕਿ ਤੁਸੀਂ ਸਰਕਾਰੀ ਕੰਮ 'ਚ ਅੜਿੱਕਾ ਲਾਓਗੇ, ਤੁਸੀਂ ਸਰਕਾਰੀ ਕੰਮ 'ਚ ਅੜਿੱਕਾ ਪਾਓਗੇ ਤਾਂ ਅਸੀਂ ਤੁਹਾਡੇ ਖਿਲਾਫ ਵੀ ਮਾਮਲਾ ਦਰਜ ਕਰਾਂਗੇ, ਵਾਪਸ ਚਲੋ। ਸਾਨੂੰ ਇਸ ਗੇਟ ਤੋਂ ਵਾਪਸ ਭੇਜ ਦਿੱਤਾ ਗਿਆ, ਇਸ ਗੇਟ ਤੋਂ, ਕਿਉਂਕਿ ਬਾਹਰ 10-15 ਮੁਲਾਜ਼ਮ ਬਾਹਰ ਖੜੇ ਸੀ ਤੇ ਬਾਕੀ ਵੱਡੇ ਅਫਸਰ 10-15 ਅੰਦਰ ਸਰਚ ਕਰ ਰਹੇ ਸੀ, ਨਾਲ ਲੇਡੀਜ਼ ਪੁਲਿਸ ਲੈ ਕੇ। ਕੀ ਐਡਾ ਮਾਮਲਾ ਦਰਜ ਹੋ ਗਿਆ ਜਿਹਦੇ ਕਰਕੇ ਐਡਾ ਵੱਡਾ ਤਾਮ ਝਾਮ ਲੈ ਕੇ ਪੁਲਿਸ ਫੋਰਸ ਲੈ ਕੇ ਬਾਬਾ ਜੀ ਦੇ ਘਰ ਦੀ ਤਲਾਸ਼ੀ ਹੁੰਦੀ ਹੈ। ਉਹ ਸਿੰਘ ਜਿਹੜਾ ਪਹਿਲੀ ਵਾਰੀ ਨਾਲ ਗਿਆ ਰਾਜਪੁਰੇ, ਦੇਖੋ ਬਾਬਾ ਪਰਵਾਨਾ ਜੀ ਕੰਮਕਾਰ ਕਰਨ ਵਾਲੇ ਬੰਦੇ ਨੇ, ਆਪਣਾ ਬਿਜ਼ਨਸ ਕਰਦੇ ਨੇ, ਆਪਣੇ ਕੰਮਕਾਰ ਕਰਦੇ ਨੇ, ਨਾਲ ਸਿੱਖ ਜਗਤ ਦੀ ਜਿੰਨੀ ਕੁ ਹੋ ਸਕਦਾ ਕੌਮ ਦੇ ਨਾਲ ਖੜਦੇ ਨੇ। ਅਗਰ ਕੌਮ ਦੇ ਨਾਲ ਖੜਨਾ ਕੋਈ ਗੁਨਾਹ ਹੈ ਤਾਂ ਐਦਾਂ ਦੇ ਗੁਨਾਹ ਤੇ ਲਈ ਪਰਵਾਨਾ ਜੀ ਤੇ ਕਰ ਦੋ ਪਰਚੇ, ਕੋਈ ਡਰ ਨਹੀਂ। ਸਾਡਾ ਲਾਈਵ ਹੋਣ ਦਾ ਮਤਲਬ ਇਹ ਨਹੀਂ ਕਿ ਸਾਨੂੰ ਡਰ ਹੈ, ਪਰ ਸਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਸਾਡੇ ਬੰਦੇ ਤੇ ਪਰਚਾ ਕੀ ਦਿੱਤਾ ਹੈ, ਪਰਵਾਨਾ ਜੀ ਤੇ ਪਰਚਾ ਕੀ ਦਿੱਤਾ ਤੇ ਪਰਵਾਨਾ ਜੀ ਹੁਣ ਹੈ ਕਿੱਥੇ ਨੇ। ਪਰਿਵਾਰ ਕਾਨੂੰਨੀ ਚਾਰਾਜੋਈ ਕਰ ਸਕੇ। ਪਰਿਵਾਰ ਦੇ ਜਿੰਨੇ ਜੀ ਨੇ, ਬੱਚੇ ਸਦਮੇ 'ਚ ਨੇ, ਮਾਤਾ ਜੀ ਸਦਮੇ 'ਚ ਨੇ। ਪਰਿਵਾਰ ਨੂੰ ਇਹ ਨਹੀਂ ਪਤਾ ਕਿ ਪਰਿਵਾਰ ਦਾ ਜਿਹੜਾ ਮੁਖੀ ਹੈ ਉਹ ਹੈ ਕਿੱਥੇ ਹੈ। ਇਹ ਸਾਡੇ ਪੰਜਾਬ ਦਾ ਪ੍ਰਸ਼ਾਸਨ ਹੈ। ਸਾਡਾ ਗਲਾ ਸੁੱਕਿਆ ਪਿਆ, ਰਾਤ ਦਾ ਅਸੀਂ ਫੋਨ ਕਰਕੇ ਪਤਾ ਕਰ ਰਹੇ ਹਾਂ। ਪੱਤਰਕਾਰ ਹੋਣ ਦੇ ਬਾਵਜੂਦ ਵੀ ਨਹੀਂ ਦੱਸਿਆ ਜਾ ਰਿਹਾ ਸਾਨੂੰ। ਬਲੌਂਗੀ ਥਾਣੇ ਦੇ ਵਿੱਚ ਬੰਦੇ ਭੇਜ ਕੇ ਅਸੀਂ ਪਤਾ ਕਰ ਲਿਆ, ਉੱਥੋਂ ਬਾਹਰੋਂ ਗੇਟ ਤੋਂ ਕਹਿ ਦਿੰਦੇ ਨੇ ਇੱਥੇ ਕੋਈ ਨਹੀਂ ਹੈਗਾ, ਕੋਈ ਪਰਵਾਨਾ ਜੀ ਇੱਥੇ ਨਹੀਂ ਹੈਗੇ। ਤੇ ਸੰਗਤ ਜੀ, ਬਾਹਰੋਂ ਬਹੁਤ ਫੋਨ ਆ ਰਹੇ ਨੇ, ਪੂਰੇ ਪੰਜਾਬ 'ਚੋਂ ਨੌਜਵਾਨਾਂ ਦੇ ਬੜੇ ਫੋਨ ਆ ਰਹੇ ਨੇ। ਅਸੀਂ ਹੱਥ ਬੰਨ੍ਹ ਕੇ ਇੱਕੋ ਬੇਨਤੀ ਕਰਦੇ ਹਾਂ ਕਿ ਅਸੀਂ ਕੋਈ ਇੱਦਾਂ ਦਾ ਵਖੀੜਾ ਨਹੀਂ ਖੜਾ ਕਰਨਾ ਚਾਹੁੰਦੇ, ਨਾ ਹੀ ਸਾਡੀ ਇਹ ਫਿਤਰਤ ਹੈ ਪਰਿਵਾਰ ਦੀ ਵੀ ਇਹ ਨਹੀਂ, ਪਰ ਉੱਥੇ ਕਾਨੂੰਨੀ ਕਾਰਵਾਈ ਕਰਨਾ ਸਾਡਾ ਫਰਜ਼ ਹੈ। ਜੇ ਪੁਲਿਸ ਨੇ ਸਾਡੇ ਖਿਲਾਫ ਕੋਈ ਪਰਚਾ ਦਿੱਤਾ ਹੈ, ਪਰਵਾਨਾ ਜੀ ਖਿਲਾਫ ਕੋਈ ਪਰਚਾ ਦਿੱਤਾ ਹੈ, ਤੇ ਕਾਨੂੰਨ ਕਾਰਵਾਈ ਤਾਂ ਅਸੀਂ ਕਰ ਸਕਦੇ ਹਾਂ, ਤੇ ਕਾਨੂੰਨੀ ਕਾਰਵਾਈ ਦਾ ਸਾਨੂੰ ਹੱਕ ਕਿਉਂ ਨਹੀਂ ਦੇ ਰਹੀ ਪੁਲਿਸ। ਸਾਨੂੰ FIR ਦੀ ਕਾਪੀ ਦੇਵੇ, ਸਾਡੇ ਹੱਥ 'ਚ FIR ਦੀ ਕਾਪੀ ਹੋਵੇ, ਅਸੀਂ ਵਕੀਲ ਨੂੰ FIR ਦੀ ਕਾਪੀ ਦਈਏ ਤੇ ਅਸੀਂ ਕਾਨੂੰਨੀ ਚਾਰਾਜੋਈ ਸ਼ੁਰੂ ਕਰੀਏ। ਸੋ ਸੰਗਤ ਜੀ, ਬੇਨਤੀ ਹੈ, ਜਦੋਂ ਤੱਕ ਪੁਲਿਸ ਕਲੀਅਰ ਨਹੀਂ ਕਰਦੀ ਕਿ ਪਰਵਾਨਾ ਜੀ ਇਸ ਥਾਣੇ ਦੇ ਵਿੱਚ ਨੇ, ਸਹੀ ਸਲਾਮਤ ਨੇ, ਉਹਨਾਂ ਤੇ ਇਹ ਧਾਰਾ ਲੱਗੀਆਂ ਨੇ, ਉਹਨਾਂ ਟਾਈਮ ਅਸੀਂ ਟਿਕ ਕੇ ਨਹੀਂ ਬੈਠਾਂਗੇ। ਅਸੀਂ ਮੋਹਾਲੀ ਪਹੁੰਚਣ ਲੱਗੇ ਹਾਂ। ਅਸੀਂ ਉੱਥੇ ਸੁਹਾਣਾ ਸਾਹਿਬ ਗੁਰਦੁਆਰਾ ਦੇ ਨੇੜੇ ਤੇੜੇ ਇਕੱਠੇ ਹੋਣਾ ਸ਼ੁਰੂ ਕਰਦੇ ਹਾਂ, ਤੇ ਉਸ ਤੋਂ ਬਾਅਦ ਪਤਾ ਕਰਦੇ ਹਾਂ ਅਗਲੀ ਕਾਰਵਾਈ ਕੀ ਕਰਨੀ ਹੈ। ਜਿਵੇਂ ਜਥੇਬੰਦੀਆਂ ਦਾ ਆ ਰਿਹਾ ਰੁਝਾਨ, ਜਥੇਬੰਦੀਆਂ, ਕਿਉਂਕਿ ਸਾਡਾ ਕੰਮ ਪੱਤਰਕਾਰੀ ਕਰਨਾ ਤੇ ਉੱਥੇ ਉਸ ਨੂੰ ਕਵਰੇਜ ਕਰਨਾ ਹੈ। ਜਿਵੇਂ ਸਾਨੂੰ ਪਤਾ ਲੱਗੀ ਜਾ ਰਿਹਾ, ਜਥੇਬੰਦੀਆਂ ਤੋਂ ਪਤਾ ਲੱਗੀ ਜਾ ਰਿਹਾ ਕਿ ਸਾਰੇ ਸੁਹਾਣਾ ਸਾਹਿਬ ਇਕੱਠੇ ਹੋ ਰਿਹਾ, ਸੁਹਾਣਾ ਸਾਹਿਬ ਦੇ ਨੇੜੇ ਤੇ ਜਿਹੜੇ ਆਪਣੇ ਸੁਹਾਣਾ ਸਾਹਿਬ ਗੁਰਦੁਆਰਾ ਸਾਹਿਬ ਨੇ, ਉੱਥੇ ਇਕੱਠੇ ਹੋ ਕੇ ਅੱਗੇ ਜੇ ਬਾਬਾ ਜੀ ਨੂੰ ਕੋਰਟ ਪੇਸ਼ ਕੀਤਾ ਜਾਂਦਾ ਹੈ ਤਾਂ ਉੱਥੋਂ ਪਤਾ ਲੱਗ ਜਾਏਗਾ। ਹੋ ਸਕਦਾ ਪੁਲਿਸ ਪ੍ਰਸ਼ਾਸਨ ਇਸ ਦਬਾਅ 'ਚ ਦੱਸ ਦਿੰਦਾ ਹੈ, ਸੰਗਤ ਦੇ ਦਬਾਅ 'ਚ, ਕਿ ਹਾਂਜੀ ਇਹ ਮਾਮਲਾ ਦਰਜ ਹੋਇਆ, ਪਰਿਵਾਰ ਨੂੰ FIR ਦੀ ਕਾਪੀ ਮਿਲ ਜਾਂਦੀ ਹੈ। ਪਰਵਾਨਾ ਜੀ ਦੇ ਫਾਦਰ ਸਾਹਿਬ ਖੁਦ ਰਿਟਾਇਰਡ ਇੰਸਪੈਕਟਰ ਨੇ ਪੁਲਿਸ 'ਚ। ਉਹਨਾਂ ਨੇ ਕੱਲ ਬੜਾ ਜ਼ੋਰ ਲਾਇਆ, ਪੁਲਿਸ ਜਿਹੜੇ ਮੁਲਾਜ਼ਮ ਪਹੁੰਚੇ ਸੀ, ਕਿ ਸਾਨੂੰ ਦੱਸ ਤਾਂ ਦਿਓ ਸਾਡਾ ਬੱਚਾ ਪਰਵਾਨਾ ਜੀ ਕਿਸ ਅਪਰਾਧ, ਕੀ ਅਪਰਾਧ ਉਹਨਾਂ ਨੇ ਕਰਤਾ। ਤੁਸੀਂ ਇਹ ਪਰਿਵਾਰ ਨੂੰ ਦੱਸਣ ਦਾ ਹੱਕ ਤਾਂ ਹੈ ਪੁਲਿਸ ਦਾ। ਇਹ ਸਾਡਾ ਕਾਨੂੰਨ ਕਹਿੰਦਾ ਹੈ ਕਿ ਪੁਲਿਸ ਪਰਿਵਾਰ ਨੂੰ ਦੱਸੇ ਤਾਂ ਸਹੀ। ਐਦਾਂ ਥੋੜ੍ਹਾ ਹੈ ਕਿ ਜੇ ਕੋਈ ਹੋਰ ਲੋਕ ਪਰਚਿਆਂ 'ਚ ਅੰਦਰ ਚਲੇ ਗਏ ਤਾਂ ਉਹਦਾ ਬਦਲਾ ਲੈਣ ਦੇ ਲਈ ਪਰਵਾਨਾ ਜੀ ਨੂੰ ਵੀ ਅੰਦਰ ਭੇਜ ਦਿਓ। ਇਹ ਬਦਲਾ ਲਓ ਨੀਤੀ ਦੇ ਤਹਿਤ ਪਰਵਾਨਾ ਜੀ 'ਤੇ ਪਰਚਾ ਕਰਵਾਇਆ ਗਿਆ ਹੈ। ਜਿੱਥੋਂ ਤੱਕ ਸਾਡੀ ਸਮਝ ਹੈ ਕਿ ਪਰਵਾਨਾ ਜੀ 'ਤੇ ਪਰਚਾ ਬਦਲਾ ਲਓ ਨੀਤੀ ਦੇ ਤਹਿਤ ਕਰਾਇਆ ਗਿਆ। ਸੋ ਵੀਰੋ, ਤੁਹਾਡੇ ਸਾਰਿਆਂ ਦੇ ਚਰਨਾਂ 'ਚ ਬੇਨਤੀ ਹੈ, ਜੋ ਪਰਵਾਨਾ ਜੀ ਦੇ ਨਾਲ ਜੁੜਿਆ ਹੋਇਆ, ਦੇਖੋ ਸਾਨੂੰ ਨਹੀਂ ਪਤਾ ਪਰਵਾਨਾ ਜੀ ਦੇ ਨਾਲ ਤੁਹਾਡਾ ਕੀ ਪਿਆਰ ਹੈ, ਪਰਵਾਨਾ ਜੀ ਨੂੰ ਤੁਸੀਂ ਕੀ ਸਤਿਕਾਰ ਦਿੰਦੇ ਹੋ, ਜਾਂ ਪਰਵਾਨਾ ਜੀ ਤੁਹਾਨੂੰ ਕੀ ਸਤਿਕਾਰ ਦਿੰਦੇ ਨੇ। ਸਾਡਾ ਮਕਸਦ ਕੀ ਸੀ ਕਿ ਸੰਗਤ ਨੂੰ ਸੁਨੇਹਾ ਲੱਗੇ,
ਪਰਵਾਨਾ ਜੀ ਦੀ ਆਈਡੀ ਦੇ ਥਰੂ ਪੇਜ ਤੇ ਜਾ ਕੇ ਇਹ ਪਤਾ ਕਰਨਾ ਕਿ ਲੋਕਾਂ ਨੂੰ ਦੱਸ ਦਈਏ, ਕਿਉਂਕਿ ਸੰਗਤ 605 ਦੇ ਵਿੱਚ ਪਈ ਹੋਈ ਸੀ। ਕਈਆਂ ਨੂੰ ਪਤਾ ਹੀ ਨਹੀਂ ਸੀ। ਪਰਵਾਨਾ ਜੀ ਕੋਈ ਫੋਨ ਨਹੀਂ ਅਟੈਂਡ ਹੋ, ਕਿਉਂਕਿ ਫੋਨ ਫੜੇ ਹੋਣਗੇ ਸਾਰੇ ਉਹਨਾਂ ਦੇ ਪਰਵਾਨਾ ਜੀ ਦੇ। ਸੋ ਮੋਹਾਲੀ ਇੰਨਾ ਕਲੀਅਰ ਹੈ ਕਿ ਮੋਹਾਲੀ ਦੇ ਕਿਸੇ ਥਾਣੇ 'ਚ ਨੇ ਪਰਵਾਨਾ ਜੀ। ਉੱਥੇ ਸੁਹਾਣਾ ਸਾਹਿਬ ਸੰਗਤ ਜਥੇਬੰਦੀਆਂ ਦੇ ਫੋਨ ਆ ਰਹੇ ਨੇ, ਉਹ ਉੱਥੇ ਪਰਿਵਾਰ ਨੂੰ ਦੱਸ ਰਹੇ ਨੇ ਕਿ ਅਸੀਂ ਸੁਹਾਣਾ ਸਾਹਿਬ ਪਹੁੰਚ ਰਹੇ ਹਾਂ। ਬਹੁਤ ਸਾਰੇ ਪੰਜਾਬ 'ਚੋਂ ਪਰਿਵਾਰ ਦੇ ਕੋਲ ਜਿਹੜੇ ਫੋਨ ਆਏ ਨੇ, ਅਸੀਂ ਪੁੱਛਿਆ ਕਿ ਉਹ ਕਹਿੰਦੇ ਵੀ ਸਾਰੇ ਸੁਹਾਣਾ ਸਾਹਿਬ ਇਕੱਠੇ ਹੋ ਰਹੇ ਨੇ ਤੇ ਪਰਿਵਾਰ ਵੀ ਉੱਥੇ ਹੀ ਪਹੁੰਚ ਰਿਹਾ। ਤੇ ਉਸ ਤੋਂ ਬਾਅਦ ਉੱਥੋਂ ਅੱਗੇ ਜਿੱਥੋਂ ਜਿਵੇਂ ਜਿਵੇਂ ਜਥੇਬੰਦੀਆਂ ਕਰਨਗੀਆਂ, ਪਤਾ ਕਰਨਗੀਆਂ ਕੀ ਕਰਦੀਆਂ ਨੇ ਜਥੇਬੰਦੀਆਂ, ਕਿੱਧਰ ਨੂੰ ਰੁਖ ਲੈਂਦੀਆਂ ਨੇ, ਕਿ ਅਗਰ ਪੰਜਾਬ ਪੁਲਿਸ ਦੱਸ ਦਿੰਦੀ ਹੈ ਪਰਵਾਨਾ ਜੀ ਬਾਰੇ ਕਿ ਇਹ ਮਾਮਲਾ ਦਰਜ ਹੈ, ਇਹ FIR ਦੀ ਕਾਪੀ ਹੈ, ਤਾਂ ਕਾਨੂੰਨੀ ਕਾਰਵਾਈ ਪਰਿਵਾਰ ਸ਼ੁਰੂ ਕਰ ਲੇਗਾ। ਇਹ ਸਾਡਾ ਸੰਵਿਧਾਨ ਹੈ, ਅਧਿਕਾਰ ਦਿੰਦਾ ਹੈ ਹਰ ਇੱਕ ਨੂੰ, ਕਾਨੂੰਨੀ ਕਾਰਵਾਈ ਸ਼ੁਰੂ ਹੋ ਜਾਏਗੀ। ਸੋ ਵੀਰੋ ਇੰਨੀਆਂ ਕਿ ਬੇਨਤੀਆਂ ਨੇ। ਪਰਵਾਨਾ ਜੀ ਕੱਲ 4 ਵਜੇ ਤੋਂ 4-5 ਵਜੇ ਦੇ ਆਸ-ਪਾਸ, ਯਾਨੀ ਕਿ 4 ਵਜੇ ਤੋਂ ਬਾਅਦ ਤੇ 5-6 ਵਜੇ ਦੇ ਆਸ-ਪਾਸ ਦੀ ਗੱਲ ਹੋ ਸਕਦੀ ਹੈ, ਕਿਉਂਕਿ ਪਰਿਵਾਰ ਦੇ ਦੱਸਣ ਸਾਹਿਬ, ਕਿਉਂਕਿ ਮੋਹਾਲੀ ਗਏ ਹੋਏ ਸੀਗੇ, ਹੋ ਸਕਦਾ ਉਹਨਾਂ ਨੂੰ 5 ਵਜੇ 6 ਵਜੇ 4:30 5 ਵਜੇ 6 ਵਜੇ ਇਸ ਦੇ ਆਸ-ਪਾਸ ਉਹਨਾਂ ਨੂੰ ਮੋਹਾਲੀ ਤੋਂ ਗ੍ਰਿਫਤਾਰ ਕੀਤਾ। ਨਾਲ ਉਹਨਾਂ ਦੇ 1-2 ਸਿੰਘ ਵੀ ਹੈਗੇ ਨੇ ਜਿਹੜੇ ਨਾਲ ਗਏ ਸੀ, ਕਿਉਂਕਿ ਉਹ ਵੀ ਵਾਪਸ ਨਹੀਂ ਆਏ। ਉਹਨਾਂ ਦੇ ਪਰਿਵਾਰ ਵੀ ਬਹੁਤ ਜ਼ਿਆਦਾ ਸਦਮੇ 'ਚ ਨੇ। ਇੱਕ ਸਿੰਘ ਜਿਹੜਾ ਪਹਿਲੀ ਵਾਰ ਨਾਲ ਗਿਆ ਸੀ, ਉਸ ਨੂੰ ਵੀ ਇਹਨਾਂ ਨੇ ਨਾਲ ਹੀ ਅਰੈਸਟ ਕੀਤਾ ਹੋਇਆ, ਪਰ ਦੱਸ ਨਹੀਂ ਰਹੇ ਕਿ ਹੈ ਕਿਹੜੇ ਥਾਣੇ 'ਚ ਨੇ, ਮਾਮਲਾ ਕੀ ਦਰਜ ਕੀਤਾ ਹੈ, ਕਿਉਂ ਗ੍ਰਿਫਤਾਰ ਕੀਤਾ ਗਿਆ, ਕਾਰਨ ਕੀ ਹੈ। ਪਰਵਾਨਾ ਜੀ ਦਾ ਸਾਥ ਦੇਣਾ ਚਾਹੀਦਾ ਹੈ। ਪਰਵਾਨਾ ਜੀ ਦਾ ਸਾਥ ਦੇਣ ਦੇ ਲਈ ਸਾਰਿਆਂ ਨੂੰ ਮੋਹਾਲੀ ਸੁਹਾਣਾ ਸਾਹਿਬ ਪਹੁੰਚਣਾ ਚਾਹੀਦਾ ਹੈ। ਸਾਡੀ ਇਹ ਸਲਾਹ ਹੈ, ਇੱਕ ਪੱਤਰਕਾਰ ਹੋਣ ਦੇ ਨਾਤੇ ਅਸੀਂ ਕਾਨੂੰਨ ਦਾ ਸਤਿਕਾਰ ਕਰਦੇ ਹਾਂ, ਕਾਨੂੰਨ ਨੂੰ ਹਮੇਸ਼ਾ ਸਤਿਕਾਰ ਦਿੰਦੇ ਰਵਾਂਗੇ, ਪਰ ਪੁਲਿਸ ਸਾਨੂੰ ਕਾਨੂੰਨੀ ਚਾਰਾਜੋਈ ਕਰਨ ਦਾ ਅਧਿਕਾਰ ਦੇਵੇ, ਕਿਉਂਕਿ ਪਰਵਾਨਾ ਸਾਡਾ ਭਰਾ ਹੈ। ਸਾਡੇ ਕਿੱਤੇ ਅਲੱਗ ਨੇ, ਸਾਡੀ ਸੋਚ ਅਲੱਗ ਹੈ, ਸਾਡੇ ਧਰਮ ਵੱਖਰੇ ਹੋ ਸਕਦੇ ਨੇ, ਪਰ ਜਿਹੜੀ ਦੋਸਤੀ ਹੁੰਦੀ ਹੈ, ਪਿਆਰ ਹੁੰਦਾ ਹੈ, ਉਹ ਹਮੇਸ਼ਾ ਇੱਕ ਰਹਿੰਦਾ। ਪਰਵਾਨਾ ਜੀ ਦੇ ਪਿਆਰ ਦੇ ਵਿੱਚ ਰਾਜਪੁਰੇ ਦੇ 50 ਹਿੰਦੂ ਪਰਿਵਾਰ ਬੈਠੇ ਨੇ ਘਰ ਆਏ, ਉਹ ਦੁੱਖ ਮਨਾ ਰਹੇ ਨੇ ਕਿ ਅਸੀਂ ਵੀ ਨਾਲ ਜਾਵਾਂਗੇ। ਪਰਵਾਨਾ ਜੀ ਤੇ ਕਿਉਂ ਕਿਵੇਂ ਪਰਚਾ ਹੋ ਗਿਆ। ਬੜੇ ਸਿੱਖ ਸੰਗਤ ਇੱਥੇ ਆਈ ਹੋਈ ਹੈ। ਸੋ ਬੇਨਤੀ ਹੈ, ਜਿੰਨੇ ਵੀ ਵੀਰ ਵੀਡੀਓ ਨੂੰ ਦੇਖ ਰਹੇ ਨੇ, 199-90 ਤੁਸੀਂ ਵੀਰ ਹੁਣ ਦੇਖ ਰਹੇ ਹੋ, 93, ਇੱਕ ਤਾਂ ਇਸ ਨੂੰ ਸ਼ੇਅਰ ਕਰ ਦਿਓ ਕਿ 10 ਵਜੇ ਮੋਹਾਲੀ ਪਹੁੰਚਣਾ ਹੈ ਸੁਹਾਣਾ ਸਾਹਿਬ ਗੁਰਦੁਆਰਾ ਸੁਹਾਣਾ ਸਾਹਿਬ ਮੋਹਾਲੀ ਪਹੁੰਚਣਾ ਹੈ। ਉਸ ਤੋਂ ਬਾਅਦ ਅਗਲਾ ਜਥੇਬੰਦੀਆਂ ਜਿਵੇਂ ਕਰਨਗੀਆਂ ਕਵਰ ਕਰਾਂਗੇ। 10 ਵਜੇ ਤੋਂ ਪਹਿਲਾਂ ਉੱਥੇ ਪਹੁੰਚੀ ਤਾਂ ਜੋ ਆਪਾਂ ਨੂੰ ਕਾਨੂੰਨੀ ਚਾਰਾਜੋਈ ਕਰਨ ਦਾ ਹੱਕ ਮਿਲ ਸਕੇ। ਅਸੀਂ ਤਾਂ ਬੇਨਤੀ ਉਹ ਇੱਕ ਕਰਦੇ ਹਾਂ ਕਿ ਸਾਨੂੰ FIR ਦੀ ਕਾਪੀ ਦੇ ਦਿਓ, ਦੱਸ ਦਿਓ ਸਾਡਾ ਮਾਮਲਾ ਦਰਜ ਕੀ ਹੈ, ਤੇ ਦੂਜਾ ਸਾਨੂੰ ਇਹ ਕਲੀਅਰ ਕਰਵਾ ਦਿਓ ਕਿ ਪਰਵਾਨਾ ਜੀ ਹੈ ਕਿੱਥੇ ਨੇ, ਕਿਹੜੇ ਥਾਣੇ 'ਚ ਨੇ, ਕਿਵੇਂ ਨੇ, ਸਹੀ ਸਲਾਮਤ ਨੇ। ਸਾਨੂੰ ਇਹ ਤਰਵਾਸਾ ਦੇ ਦਿਓ ਕਿ ਪਰਵਾਨਾ ਜੀ ਇਸ ਥਾਣੇ 'ਚ ਨੇ। ਪਰਿਵਾਰ ਨੂੰ ਫੋਨ ਕਰਕੇ ਦੱਸਿਆ ਹੁੰਦਾ, ਗੱਲ ਕਰਾਈ ਹੁੰਦੀ ਕਿ ਪਰਵਾਨਾ ਜੀ ਨੂੰ ਇਸ ਜੁਰਮ ਦੇ ਵਿੱਚ ਇਸ ਥਾਣੇ ਦੇ ਵਿੱਚ ਰੱਖਿਆ ਗਿਆ ਤੇ ਇਹਨਾਂ ਨੂੰ ਇੰਨੇ ਵਜੇ ਕੱਲ ਨੂੰ ਕੋਰਟ 'ਚ ਪੇਸ਼ ਕੀਤਾ ਜਾਏਗਾ। ਇੰਨਾ ਕੁ ਤਾਂ ਇਹ ਪੁਲਿਸ ਦਾ ਫਰਜ਼ ਵੀ ਬਣਦਾ ਸੀ, ਤੇ ਅਸੀਂ ਵੀ ਇਹੀ ਚਾਹੁੰਦੇ ਹਾਂ, ਉਮੀਦ ਕਰਦੇ ਹਾਂ ਕਿ ਪੁਲਿਸ ਜਲਦੀ ਤੋਂ ਜਲਦੀ ਪਰਿਵਾਰ ਨੂੰ ਇਹ ਗੱਲ ਦੱਸੇ, ਤੇ ਤਾਂ ਜੋ ਪਰਿਵਾਰ ਹੈ ਜਿਹੜੀ ਉਹ ਕਾਨੂੰਨੀ ਚਾਰਾਜੋਈ ਸ਼ੁਰੂ ਕਰੇ। ਜੋ ਵੀ ਵੀਰ ਭਰਾ ਸੱਜਣ ਮਿੱਤਰ ਜਥੇਬੰਦੀਆਂ ਪਰਵਾਨਾ ਜੀ ਦਾ ਸਾਥ ਦੇ ਰਹੀਆਂ ਨੇ, ਸੋ ਉਹਨਾਂ ਦਾ ਧੰਨਵਾਦ ਹੈ। ਸਾਡਾ ਮਿੱਤਰ ਨੇ, ਸਾਡੇ ਮਿੱਤਰ ਦਾ, ਸਾਡੀ ਮਿੱਤਰਤਾ ਨਿਭਾਉਣ ਦਾ ਵੀ ਇਹੀ ਮੌਕਾ ਹੁੰਦਾ। ਦੇਖੋ ਅਸੀਂ ਇਹੀ ਸੋਚਿਆ ਕਿ ਚਲੋ ਅੱਜ ਪਰਵਾਨਾ ਜੀ ਦੇ ਲਈ ਅਸੀਂ ਵੀ ਮੋਹਾਲੀ ਚੱਲੇ ਹਾਂ, ਹੁਣ ਨਿਕਲਣ ਲੱਗੇ ਹਾਂ, ਜਿਸ ਹਾਲਤ 'ਚ ਹੈਗੇ ਹਾਂ ਉਸੇ ਹਾਲਤ 'ਚ ਨਿਕਲਣ ਲੱਗੇ ਹਾਂ। ਨੰਬਰ ਸਾਡੇ ਟੱਚ 'ਚ ਤੁਸੀਂ ਰਹਿਣਾ, ਅਸੀਂ ਇੱਥੇ ਨੰਬਰ ਪਾਉਣ ਲੱਗੇ ਹਾਂ, ਇੱਕ ਕਮੈਂਟਸ ਦੇ ਵਿੱਚ ਇੱਕ ਨੰਬਰ ਪਾਉਣ ਲੱਗੇ ਹਾਂ, ਬੋਲ ਕੇ ਵੀ ਤੁਹਾਨੂੰ ਦੱਸ ਦਿੰਦਾ। ਸੁਖਚੈਨ ਤੇਰਾ ਨੰਬਰ ਕਿੰਨਾ ਹੈ ਜਿਹੜਾ ਉੱਥੇ ਤੇਰਾ ਚੱਲਣ ਨੰਬਰ ਤੇਰੇ ਵਾਲਾ ਲਿਖਾ ਦੇ। 8693 11397। ਮੈਂ ਲਿਖ ਵੀ ਦਿੰਦਾ ਜੀ ਕਮੈਂਟ ਦੇ ਵਿੱਚ 8693
86993 86993 ਅੱਗੇ 11397 11397 11397 11397 ਇਹ ਹੈ ਕਮੈਂਟ ਦੇ ਵਿੱਚ। ਜੇ ਕਿਤੇ ਆਪਸ਼ਨ ਹੋਈ ਤਾਂ ਅਸੀਂ ਲਿਖ ਵੀ ਦਿੰਨੇ ਆ, ਕਿਸੇ ਰਿਪਲਾਈ 'ਚ ਲਿਖ ਦਿੰਨੇ ਆ। ਜਿਹੜਾ ਪਹਿਲਾ ਹੀ ਕਮੈਂਟ ਹੈ ਨੱਥਾ ਸਿੰਘ ਘੁੰਮਣ ਜੀ ਦਾ, ਉੱਥੇ ਰਿਪਲਾਈ ਵੀ ਨਹੀਂ ਆ ਰਿਹਾ ਸਾਡੇ ਕੋਲ, ਲਿਖਣ ਦਾ ਵੀ ਨਹੀਂ ਪਤਾ। ਅਸੀਂ ਕੋਈ ਇੰਨਾ ਜ਼ਿਆਦਾ ਕੋਈ ਲੈਬ ਲੂਬ ਕਦੇ ਭਾਈ ਹੋਏ ਨਹੀਂ ਪਤਾ ਲੱਗ ਰਿਹਾ ਕਿੱਥੋਂ ਲਿਖਿਆ ਜਾਵੇ। ਤੋ ਇੱਕ ਵਾਰੀ ਅਸੀਂ ਵੈਸੇ ਹੀ ਰਿਪੀਟ ਕਰ ਦਿੰਨੇ ਆ ਕਿ ਜਿਹੜਾ ਮੋਬਾਈਲ ਨੰਬਰ ਹੈ ਵਾਹਿਗੁਰੂ ਜੀ ਕਾ ਖਾਲਸਾ। ਇੱਕ ਕਮੈਂਟ ਹੈ ਵਿੱਚ, ਮੈਂ ਉਹ ਵੀ ਪੜ੍ਹ ਕੇ ਤੁਹਾਨੂੰ ਸੁਣਾ ਦਿੰਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਤੀ ਸਤਿਕਾਰਯੋਗ ਗਿਆਨੀ ਬਰਜਿੰਦਰ ਸਿੰਘ ਪਰਵਾਨਾ, ਜਿਨ੍ਹਾਂ ਨੂੰ ਸ਼ਾਮ 4-5 ਵਜੇ 8 ਜੁਲਾਈ ਯਾਨੀ ਕਿ ਕੱਲ੍ਹ ਦੇ ਕਰੀਬ ਬਲੌਂਗੀ ਥਾਣਾ ਮੋਹਾਲੀ ਦੀ ਪੁਲਿਸ ਵੱਲੋਂ ਬਿਨਾਂ ਕੁਝ ਦੱਸੇ ਨਜ਼ਰਬੰਦ ਕਰ ਲਿਆ ਗਿਆ ਹੈ। ਯਾਨੀ ਕਿ ਇਹ ਕਮੈਂਟ ਤੋਂ ਪਤਾ ਲੱਗਦਾ ਕਿ ਉਹ ਬਲੌਂਗੀ ਥਾਣੇ 'ਚ ਨੇ। ਸਵੇਰੇ 8 ਵਜੇ ਥਾਣੇ ਮੂਹਰੇ ਇਕੱਠੇ ਹੋਣ ਦਾ ਪ੍ਰੋਗਰਾਮ ਲਿਖਿਆ ਹੈ। ਆਪ ਸਭ ਨੇ ਪਹੁੰਚਣ ਦੀ ਕਿਰਪਾਲਤਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਮੈਂਟ ਦੇ ਵਿੱਚ ਲਿਖਿਆ ਹੈ। ਪਰ ਆਫੀਸ਼ੀਅਲ ਤੌਰ ਤੇ ਪੰਜਾਬ ਪੁਲਿਸ ਵੱਲੋਂ, ਪ੍ਰਸ਼ਾਸਨ ਵੱਲੋਂ ਪਰਿਵਾਰ ਨੂੰ ਕੋਈ ਜਾਣਕਾਰੀ ਨਹੀਂ। ਅਸੀਂ ਆ ਕੇ ਪਰਿਵਾਰ ਨੂੰ ਪੁੱਛਿਆ, ਫਾਦਰ ਸਾਹਿਬ ਨੂੰ ਮਿਲੇ ਆ, ਪਰਵਾਨਾ ਜੀ ਦੇ ਮਿਸਿਜ ਨੂੰ ਮਿਲੇ ਆ, ਮਾਤਾ ਜੀ ਨੂੰ ਮਿਲਿਆ, ਉਹਨਾਂ ਨੂੰ ਪੁੱਛਿਆ ਕਿ ਪਰਿਵਾਰ ਨੂੰ ਕੀ ਜਾਣਕਾਰੀ ਦਿੱਤੀ ਹੈ ਪੁਲਿਸ ਨੇ। ਪਰਿਵਾਰ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ। ਕੱਲ ਪੁਲਿਸ ਆਈ ਹੈ, ਅੰਨ੍ਹੇਵਾਹ ਤਲਾਸ਼ੀ ਕਰਕੇ 25-30 ਮੁਲਾਜ਼ਮ ਸਮਾਨ ਖਿਲਾਰ ਕੇ ਚੱਲ ਗਏ ਨੇ। ਇਹ ਨਹੀਂ ਦੱਸ ਕੇ ਗਏ ਕਿ ਪਰਵਾਨਾ ਜੀ ਤੇ ਅਸੀਂ ਇਹ ਮਾਮਲਾ ਦਰਜ ਕੀਤਾ ਹੈ। ਸੋ ਵੀਰੋ, ਮਿਲਦੇ ਹਾਂ ਮੋਹਾਲੀ 'ਚ, ਪਹੁੰਚਦੇ ਹਾਂ ਸਾਰੇ। ਅਸੀਂ ਜਿਵੇਂ ਕਮੈਂਟ 'ਚ ਮੈਨੂੰ ਪਤਾ ਲੱਗਿਆ ਵੀ ਬਲੌਂਗੀ ਥਾਣੇ ਕਹਿੰਦੇ ਨੇ, ਬਲੌਂਗੀ ਥਾਣੇ ਰੱਖਿਆ ਹੈ। ਆਪਣਾ ਮਕਸਦ ਕੋਈ ਪੁਲਿਸ ਨਾਲ ਟਕਰਾਅ ਦਾ ਜਾਂ ਪੁਲਿਸ ਦਾ ਵਿਰੋਧ ਕਰਨ ਦਾ ਨਹੀਂ। ਸਾਨੂੰ ਸਿਰਫ ਕਾਨੂੰਨੀ ਕਾਰਵਾਈ ਦਾ ਪਤਾ ਲੱਗੇ, ਸਾਨੂੰ ਦੱਸਣ ਕਿ ਆਹ FIR ਹੈ, ਅਸੀਂ ਉਹਦਾ ਮੁਕਾਬਲਾ ਕਰਾਂਗੇ। ਉਸ FIR ਦਾ ਅਸੀਂ ਉਹਨੂੰ ਚੈਲੰਜ ਕਰਾਂਗੇ, ਅਸੀਂ ਕੋਰਟ ਦੇ ਵਿੱਚ ਉਹਨੂੰ ਚੈਲੰਜ ਕਰਾਂਗੇ। ਤੇ ਜੋ ਵੀਰ ਪਰਵਾਨਾ ਜੀ ਦਾ ਸਾਥ ਦੇਣਾ ਚਾਹੁੰਦੇ ਨੇ ਤੇ ਚਲੋ ਚੱਲੀਏ ਮੋਹਾਲੀ, ਪਹੁੰਚ ਜੋ। ਕੋਈ 8 ਵਜੇ, 8:30 ਵਜੇ, 9 ਵਜੇ, 10 ਵਜੇ ਤੋਂ ਪਹਿਲਾਂ ਸਾਰੇ ਵੀਰ ਉੱਥੇ ਪਹੁੰਚਣੇ ਚਾਹੀਦੇ ਨੇ। ਸੁਹਾਣਾ ਥਾਣਾ ਨੰਬਰ, ਸੁਹਾਣੇ ਥਾਣਾ ਨਹੀਂ, ਸੁਹਾਣਾ ਗੁਰਦੁਆਰਾ ਸਾਹਿਬ, ਸੌਰੀ ਗੁਰਦੁਆਰਾ ਸਾਹਿਬ ਸੁਹਾਣਾ ਨੰਬਰ। ਇੱਕ ਵਾਰੀ ਫੇਰ ਹੈ ਗੁਰਦੁਆਰਾ ਸਿੰਘ ਸ਼ਹੀਦਾਂ ਸਾਹਿਬ, ਗੁਰਦੁਆਰਾ ਸਿੰਘ ਸ਼ਹੀਦਾਂ ਸਾਹਿਬ ਸੁਹਾਣਾ, ਗੁਰਦੁਆਰਾ ਸ਼੍ਰੀ ਸਿੰਘ ਸ਼ਹੀਦਾਂ ਸਾਹਿਬ ਸੁਹਾਣਾ, ਜਿੱਥੇ ਪਰਿਵਾਰ ਨੇ ਪਹੁੰਚਣਾ ਹੈ, ਪਰਿਵਾਰ ਨੇ ਇਕੱਠੇ ਹੋਣਾ ਉੱਥੇ। ਪਰਿਵਾਰ ਦਾ ਸਾਥ ਦੇਣ ਲਈ ਜਿਸਨੇ ਵੀ ਆਉਣਾ ਉਹ ਭਾਈ ਉੱਥੇ ਆ ਸਕਦਾ ਹੈ। ਹੋਰ ਵੀ ਜਥੇਬੰਦੀਆਂ ਦੱਸ ਰਹੀਆਂ ਨੇ, ਕਹਿੰਦੇ ਉੱਥੇ ਪਹੁੰਚ ਰਹੇ ਨੇ ਗੁਰਦੁਆਰਾ ਸਿੰਘ ਸ਼ਹੀਦਾਂ ਸੁਹਾਣਾ ਵਿਖੇ। ਉੱਥੇ ਇਕੱਤਰ ਹੋਣ ਦਾ ਕੋਈ ਰੱਖਿਆ ਗਿਆ। ਤੇ ਉਸ ਤੋਂ ਬਾਅਦ ਪੁਲਿਸ ਤੋਂ ਪੁੱਛਣਾ ਹੈ ਕਿ ਘੱਟੋ ਘੱਟ ਪਰਿਵਾਰ ਨੂੰ FIR ਦੀ ਕਾਪੀ ਦੇ ਦਿਓ, ਪਰਿਵਾਰ ਕਾਨੂੰਨੀ ਚਾਰਾਜੋਈ ਕਰ ਲੇਗਾ। ਹੋਰ ਉੱਥੇ ਕੋਈ ਜੰਗ ਜੁੱਧ ਨਹੀਂ ਲੜਨਾ ਕਿਸੇ ਨੇ। ਤੇ ਸਿਰਫ ਇੱਕ ਪਰਿਵਾਰ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਜਿਹੜਾ ਉਹਨਾਂ ਦਾ ਪਰਿਵਾਰਕ ਜੀ ਅਰੈਸਟ ਕੀਤਾ ਹੈ, ਪਰਵਾਨਾ ਜੀ ਨੂੰ ਅਰੈਸਟ ਕੀਤਾ ਹੈ, ਨਜ਼ਰਬੰਦ ਕੀਤਾ ਹੈ, ਕੀ ਨਹੀਂ ਕੀਤਾ, ਉਹ ਸਪਸ਼ਟ ਹੋਵੇ ਸੰਗਤ ਨੂੰ ਤੇ ਪਰਿਵਾਰ ਨੂੰ, ਤਾਂ ਜੋ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾ ਸਕੇ। ਐਦਾਂ ਤਾਂ ਪੁਲਿਸ ਨਜ਼ਰਬੰਦ 10 ਦਿਨ ਉੱਥੇ ਬਿਠਾ ਕੇ ਰੱਖੇ, ਜੇ ਨਾ ਕੋਈ ਜਾ ਕੇ ਅਸੀਂ ਕੋਈ ਗੌਰ ਕੀਤੀ। ਪੁਲਿਸ ਨੇ ਅਰੈਸਟ ਹੀ ਨਹੀਂ ਪਾਉਣੀ। ਜੇ ਪੁਲਿਸ ਨੇ ਅਰੈਸਟ ਪਾਊਗੀ, ਪੁਲਿਸ ਫੇਰ ਹੀ ਕੋਰਟ 'ਚ ਪੇਸ਼ ਕੀਤਾ ਜਾਊਗਾ। ਕੋਰਟ 'ਚ ਅਸੀਂ ਜਾ ਕੇ ਗੱਲ ਕਰਾਂਗੇ, ਬਹਿਸ ਕਰਨਗੇ ਵਕੀਲ, ਪੁੱਛਣਗੇ ਕਿ ਮਾਮਲਾ ਦਰਜ ਕੀ ਹੋਇਆ। ਸੋ ਵੀਰੋ, ਮੈਂ ਕਦੇ ਇੰਨਾ ਲਾਈਵ ਲੂਵ ਨਹੀਂ ਹੋਇਆ। ਤੇ ਜਿੰਨਾ ਕੁ ਮੈਨੂੰ ਅਕਲ, ਮੇਰੇ ਦਿਮਾਗ ਨੇ ਕੰਮ ਕੀਤਾ, ਮੇਰੇ ਦਿਮਾਗ ਨੇ ਜਿਵੇਂ ਕੰਮ ਕੀਤਾ ਕਿ ਬਾਬਾ ਜੀ ਦੇ ਪੇਜ ਤੋਂ ਸੰਗਤ ਨੂੰ ਦੱਸਣਾ ਜ਼ਰੂਰੀ ਹੈ, ਮੈਂ ਉਸ ਹਿਸਾਬ ਨਾਲ ਪਰਿਵਾਰ ਤੋਂ ID ਲਈ ਤੇ ਬਾਬਾ ਜੀ ਦੇ ਪੇਜ 'ਚ ਐਂਟਰ ਹੋ ਕੇ ਆਪਾਂ ਦੱਸਿਆ। ਤੇ ਉਂਝ ਬਾਬਾ ਜੀ ਦੇ ਪੇਜ ਬਾਬਾ ਜੀ ਜ਼ਿਆਦਾਤਰ ਚਲਾਉਂਦੇ ਨੇ, ਐਡੀਟਰ ਬਣਾਏ ਹੋਏ ਨੇ ਉਹਨਾਂ ਨੇ, ਇੱਕ ਦੋ ਵਿੱਚ ਜੋ ਪੋਸਟਾਂ ਪਾਉਣ ਵਾਸਤੇ ਉਹ ਵੀ ਵਿੱਚ ਪੋਸਟਾਂ ਪਾਉਂਦੇ ਨੇ। ਇਸ ਚੀਜ਼ ਦਾ ਮੁੱਖ ਮਕਸਦ ਇਹ ਸੀ ਕਿ ਪਰਿਵਾਰ ਦੇ ਨਾਲ ਜਿਹੜੇ ਬਾਬਾ ਜੀ ਦੇ, ਆਪਣੇ ਪਰਵਾਨਾ ਜੀ ਦੇ ਚਾਹੁਣ ਵਾਲੇ ਨੇ, ਦੋਸਤ ਮਿੱਤਰ ਸੱਜਣ, ਉਹਨਾਂ ਦੇ ਸੰਗੀ ਸਾਥੀ, ਉਹ ਚਿੰਤਤ ਸੀ। ਨਹੀਂ ਪਤਾ ਲੱਗ ਰਿਹਾ ਸੀ ਮਾਮਲਾ ਕੀ ਹੈ। ਸਾਰਿਆਂ ਨੂੰ ਪਤਾ ਲੱਗ ਗਿਆ ਹੁਣ ਮਾਮਲਾ ਕੀ ਹੈ। ਸਾਥ ਦੇਣਾ ਤੁਹਾਡਾ ਫਰਜ਼ ਬਣਦਾ ਹੈ। ਬਾਕੀ ਕਾਨੂੰਨੀ ਚਾਰਾਜੋਈ ਪਰਿਵਾਰ ਕਰੇਗਾ ਤੇ ਪੁਲਿਸ ਦਾ ਫਰਜ਼ ਬਣਦਾ ਹੈ ਪਰਿਵਾਰ ਨੂੰ FIR ਦੀ ਕਾਪੀ ਦੇਣਾ ਤੇ ਨਾਲ
ਇਹ ਦੱਸਣਾ ਕਿ ਤੁਹਾਡਾ ਬੰਦਾ ਸਾਡੇ ਕੋਲ ਇਸ ਥਾਣੇ ਦੇ ਵਿੱਚ ਹੈ, ਆ ਬੈਠਾ ਹੈ, ਉਹਦੇ ਨਾਲ ਪਰਿਵਾਰ ਦਾ ਦਿਲ ਖੜ ਜਾਏਗਾ ਕਿ ਬਿਲਕੁਲ ਸਾਡਾ ਬੰਦਾ ਸਹੀ ਸਲਾਮਤ ਹੈ, ਪਰਵਾਨਾ ਜੀ ਸਹੀ ਸਲਾਮਤ ਨੇ। ਇਹ ਅਸੀਂ ਮੰਗ ਕਰਦੇ ਹਾਂ ਪੁਲਿਸ ਪ੍ਰਸ਼ਾਸਨ ਤੋਂ ਵੀ ਕਿ ਪਰਿਵਾਰ ਨੂੰ ਜਲਦੀ ਤੋਂ ਜਲਦੀ ਇਸ ਸੰਬੰਧੀ ਜਾਣਕਾਰੀ ਦਿੱਤੀ ਜਾਵੇ ਕਿ ਪਰਵਾਨਾ ਜੀ ਮੋਹਾਲੀ ਦੇ ਇਸ ਥਾਣੇ 'ਚ ਬੰਦ ਨੇ, ਇੰਨੇ ਵਜੇ ਅਸੀਂ ਉਹਨਾਂ ਨੂੰ ਕੋਰਟ 'ਚ ਪੇਸ਼ ਕਰਾਂਗੇ। ਪਰਿਵਾਰ ਕਾਨੂੰਨੀ ਚਾਰਾਜੋਈ ਤਾਂ ਸ਼ੁਰੂ ਕਰ ਸਕੇ। ਲਵਾਰਸ਼ਾਂ ਵਾਂਗੂ ਤੁਸੀਂ ਉਹਨਾਂ ਨੂੰ ਬੰਦ ਕੀਤਾ ਹੋਇਆ ਹੈ ਤੇ ਲਵਾਰਸ਼ਾਂ ਵਾਂਗੂ ਤੁਸੀਂ ਉਹਨਾਂ ਨੂੰ ਕੋਰਟ 'ਚ ਪੇਸ਼ ਕਰਨ ਦੀ ਸੋਚ ਰਹੇ ਹੋ। ਐਦਾਂ ਤਾਂ ਨਹੀਂ ਹੋ ਸਕੇਗਾ ਨਾ, ਮਾਫ ਕਰਨਾ ਜੀ, ਇਹ ਐਦਾਂ ਨਹੀਂ ਹੋਏਗਾ। ਤੁਹਾਨੂੰ ਦੱਸਣਾ ਪਏਗਾ, ਤੁਸੀਂ ਦੱਸੋ ਪਰਿਵਾਰ ਨੂੰ, ਤੁਸੀਂ ਪਰਿਵਾਰ ਨੂੰ ਜਾਣਕਾਰੀ ਦਿਓ। ਸਾਡੇ ਭਰਾ ਨੇ ਉਹ, ਅਸੀਂ ਦੁੱਖ ਹੈ ਸਾਨੂੰ ਇਸ ਚੀਜ਼ ਦਾ, ਇੰਨਾ ਮਨ ਦੁਖੀ ਹੋਇਆ ਕਿ ਜਿਹੜਾ ਇਨਸਾਨ ਸਮਾਜ ਦੀ ਸੇਵਾ ਕਰ ਰਿਹਾ ਹੈ ਲਗਾਤਾਰ। ਆ ਕੱਲ ਪਰਸੋਂ ਐਂਬੂਲੈਂਸ ਲੈ ਕੇ ਆਇਆ ਬਚਾ, ਉਹਨੇ ਵੀਡੀਓ ਪਾਈ ਹੋਈ ਸੀ ਪਰਵਾਨਾ ਜੀ ਨੇ। ਆ ਪਿੱਛੇ ਤੁਹਾਨੂੰ ਮੈਂ ਦਿਖਾਵਾਂ, ਆ ਇੱਧਰ ਡਿੱਗੀ ਹੋਏਗੀ ਕਿਤੇ, ਆ ਉਹ ਖੜੀ ਹੈ, ਆ ਜਿਹੜੀ ਐਂਬੂਲੈਂਸ ਖੜੀ ਹੈ ਨਾ, ਇਹ ਕੱਲ ਪਰਸੋਂ ਲੈ ਕੇ ਆਏ ਨੇ ਪਰਵਾਨਾ ਜੀ, 2-3 ਦਿਨ ਹੋਏ ਨੇ। ਉਹਨਾਂ ਨੇ ਕਿਹਾ ਕਿ ਫ੍ਰੀ ਸੇਵਾ ਤੇ ਲਾਉਣੀ ਹੈ। ਇਹ ਐਂਬੂਲੈਂਸ ਹੀ ਇਕੱਲੀ ਰਹਿ ਗਈ, ਬਾਬਾ ਜੀ ਦੀਆਂ 2 ਗੱਡੀਆਂ ਖੜੀਆਂ ਸੀਗੀਆਂ ਬਾਹਰ, ਦੋਨੋਂ ਪੁਲਿਸ ਲੈ ਗਈ ਕੱਲ ਨਾਲ। ਘਰ ਦਾ ਕਾਫੀ ਸਮਾਨ ਲੈ ਗਈ, ਬੱਚਿਆਂ ਦਾ ਲੈਪਟਾਪ ਸੀ। ਅੱਜ ਕੱਲ ਆਨਲਾਈਨ ਕਲਾਸਾਂ ਲੱਗਦੀਆਂ ਨੇ, ਤੁਹਾਨੂੰ ਸਭ ਨੂੰ ਪਤਾ ਹੈ, ਬੱਚੇ ਆਨਲਾਈਨ ਕਲਾਸਾਂ ਕੰਮ ਕਰਦੇ ਨੇ ਲੈਪਟਾਪ ਤੇ। ਪੁਲਿਸ ਬੱਚਿਆਂ ਦੇ ਲੈਪਟਾਪ ਲੈ ਗਈ, ਬੱਚਿਆਂ ਦੇ ਨਾਲ ਜਿਹੜੇ ਸਕੂਲਾਂ 'ਚੋਂ ਪੈਨ ਡਰਾਈਵਾਂ ਹੋਮਵਰਕ ਵਗੈਰਾ ਆਉਂਦਾ ਹੈ ਉਹ ਨਾਲ ਲੈ ਕੇ ਚੱਕ ਕੇ, ਜਿਵੇਂ ਕੋਈ ਬਹੁਤ ਵੱਡਾ ਹੀ ਪੱਧਰ, ਕੋਈ ਵੱਡਾ ਹੀ ਕੇਸ ਬਣਾਉਣਾ ਹੋਵੇ ਪਰਵਾਨਾ ਜੀ ਤੇ, ਐਦਾਂ ਮਤਲਬ ਸਮਾਨ ਘਰੋਂ ਚੁੱਕ ਕੇ ਲੈ ਕੇ ਗਈ ਹੈ ਪੁਲਿਸ। ਦੱਸਿਆ ਪਰਿਵਾਰ ਨੇ ਕਿ ਕਾਫੀ ਸਮਾਨ ਲੈ ਕੇ ਗਏ ਨੇ ਚੁੱਕ ਕੇ ਘਰੋਂ। ਉਹ ਬਕਾਇਦਾ, ਵੈਸੇ ਇਹ ਨਹੀਂ ਕਿ ਚੋਰੀ ਚੁੱਕ ਕੇ ਲੈ ਕੇ ਗਏ ਨੇ, ਉਹ ਪਰਿਵਾਰ ਦੇ ਸਾਹਮਣੇ ਉਹਨਾਂ ਨੇ ਲਿਸਟ ਬਣਾਈ ਹੈ, ਸਿਗਨੇਚਰ ਕਰਾਏ ਨੇ, ਬਕਾਇਦਾ ਦੱਸ ਕੇ ਲੈ ਕੇ ਗਏ ਨੇ। ਪਰ ਪਰਿਵਾਰ ਬੱਚਿਆਂ ਦੇ ਲੈਪਟਾਪ ਲੈ ਕੇ ਜਾਣ ਦਾ ਕੀ ਮਕਸਦ ਹੈ ਉਹਨਾਂ ਦੇ ਵਿੱਚ? ਪਰਚਾ ਪਰਵਾਨਾ ਜੀ ਤੇ ਪਰਵਾਨਾ ਜੀ ਤੁਹਾਡੇ ਕੋਲ ਨੇ ਤੇ ਤੁਸੀਂ ਬੱਚਿਆਂ ਦੇ ਲੈਪਟਾਪ ਚੱਕ ਕੇ ਲੈ ਕੇ ਜਾ ਰਹੇ ਹੋ, ਬਹੁਤ ਕੁਝ ਤੁਸੀਂ ਚੱਕ ਕੇ ਲੈ ਕੇ ਜਾ ਰਹੇ ਹੋ। ਸੋ ਬੇਨਤੀ ਹੈ ਜੀ ਇਹੀ ਕਿ ਮੋਹਾਲੀ ਪਹੁੰਚੋ, ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਮਿਲਦੇ ਹਾਂ ਉੱਥੇ। ਉਸ ਤੋਂ ਬਾਅਦ ਪ੍ਰਮਾਤਮਾ ਸਾਥ ਦੇਵੇਗਾ, ਪਰਵਾਨਾ ਜੀ ਜਲਦੀ ਬਾਹਰ ਆਉਣਗੇ, ਬਾਕੀ ਗੱਲਾਂ ਉਹ ਕਰਨਗੇ ਤੁਹਾਡੇ ਨਾਲ। ਅਸੀਂ ਤਾਂ ਸਿਰਫ ਤੁਹਾਨੂੰ ਜਾਣਕਾਰੀ ਦੇਣੀ ਸੀ ਕਿ ਜਿੰਨਾ ਸਾਡਾ ਦਿਮਾਗ ਨੇ ਕੰਮ ਕੀਤਾ ਅਸੀਂ ਉਸ ਤੋਂ ਕੰਮ ਲਿਆ ਕਿ ਬਾਬਾ ਜੀ ਦੀ ਆਈਡੀ ਤੋਂ ਸਾਰੀ ਸੰਗਤ ਨੂੰ ਜਾਣਕਾਰੀ ਦੇ ਦਿੱਤੀ ਜਾਵੇ, ਤਾਂ ਉਹਦੇ ਨਾਲ ਸੰਗਤ ਨੂੰ ਵੀ ਪਤਾ ਲੱਗ ਜਾਏਗਾ ਕਿ ਭਾਣਾ ਕੀ ਵਾਪਰਿਆ। ਇੰਨੀਆਂ ਕੁ ਬੇਨਤੀਆਂ ਕਰਦਾ ਹੋਇਆ ਮੈਂ ਖੇਮਾ ਦਾ ਜਾਚਕ ਹਾਂ, ਕਿਉਂਕਿ ਮੈਨੂੰ ਕੋਈ ਬਹੁਤਾ ਬੋਲਣਾ ਨਹੀਂ ਆਉਂਦਾ, ਮੈਨੂੰ ਦੱਸਣਾ ਵੀ ਤੁਹਾਨੂੰ ਸ਼ਾਇਦ ਬੜਾ ਔਖਾ ਲੱਗਿਆ ਕਿ ਕਿਹੜੇ ਤਰੀਕੇ ਨਾਲ ਤੁਹਾਨੂੰ ਦੱਸਾਂ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਜਿਵੇਂ ਕਿ ਆਪ ਸਾਹਿਬ ਜੀ ਨੂੰ ਪਤਾ ਹੀ ਲੱਗ ਗਿਆ ਹੋਣਾ ਹੈ, ਕਿਉਂਕਿ ਸੋਸ਼ਲ ਮੀਡੀਆ ਤੇ ਵੀਰਾ ਪੋਸਟ ਪਾ ਰਹੇ ਨੇ ਸਾਰੇ ਲਗਾਤਾਰ। ਸੋਸ਼ਲ ਮੀਡੀਆ ਤੇ ਤੁਸੀਂ ਇਹ ਪੜ੍ਹਿਆ ਹੋਏਗਾ ਕਿ ਦਮਦਮੀ ਟਕਸਾਲ ਜੱਥਾ ਰਾਜਪੁਰਾ ਦੇ ਮੁਖੀ ਬਾਬਾ ਬਰਜਿੰਦਰ ਸਿੰਘ ਜੀ ਪਰਵਾਨਾ ਜੀ, ਉਹਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਇਹ ਬਾਬਾ ਜੀ ਦਾ ਪੇਜ ਹੈ, ਉਹਨਾਂ ਦੇ ਵਿੱਚ ਸਾਡੇ ਸਿੰਘ ਐਡੀਟਰ ਬਣੇ ਹੋਏ ਸੀਗੇ, ਸਾਡੇ ਜਿਹੜੇ ਕੋਈ ਪਰਿਵਾਰਕ ਮੈਂਬਰ ਨੇ ਉਹ ਐਡੀਟਰ ਸੀਗੇ। ਅੱਜ ਹੁਣ ਸਵੇਰੇ ਉਹਨਾਂ ਤੋਂ ਅਸੀਂ ਆਈਡੀਆ ਲੈ ਕੇ ਉਹਦੇ ਵਿੱਚੋਂ ਅਸੀਂ ਲਾਈਵ ਹੋ ਕੇ ਸੰਗਤ ਦੇ ਚਰਨਾਂ 'ਚ ਇੱਕ ਬੇਨਤੀ ਕਰਨਾ ਚਾਹ ਰਹੇ ਹਾਂ ਕਿ ਸੰਗਤ ਜੀ, ਕੱਲ ਬਾਬਾ ਜੀ ਆਪਣੇ ਕਿਸੇ ਨਿੱਜੀ ਕੰਮ ਦੇ ਲਈ ਮੋਹਾਲੀ ਗਏ ਸੀ, 2-3 ਵਜੇ ਤੋਂ ਬਾਅਦ ਉਹ ਮੋਹਾਲੀ ਗਏ ਸੀ ਤੇ ਮੋਹਾਲੀ ਦੇ ਵਿੱਚ ਉਹਨਾਂ ਦੇ ਨਾਲ 1-2 ਸਿੰਘ ਵੀ ਸੀ। ਬਾਬਾ ਜੀ ਮੋਹਾਲੀ ਜਾਂਦੇ ਨੇ ਤਾਂ ਉੱਥੇ ਅਚਾਨਕ ਬਾਬਾ ਜੀ ਨੂੰ ਮੋਹਾਲੀ ਪੁਲਿਸ ਗ੍ਰਿਫਤਾਰ ਕਰ ਲੈਂਦੀ ਹੈ, ਬਿਨਾਂ ਕੋਈ ਗਾਉਂ ਜਾਣਕਾਰੀ ਨਹੀਂ, ਕੋਈ ਪਰਚਾ ਦਰਜ ਨਹੀਂ ਸੀ, ਕੋਈ ਸਾਡੇ ਕੋਲ ਨੋਟਿਸ ਨਹੀਂ ਸੀ, ਕੁਛ ਨਹੀਂ ਸੀ। ਬਾਬਾ ਜੀ ਦੇ ਖਿਲਾਫ ਪਰਚਾ ਦਰਜ ਕਰ ਦਿੱਤਾ ਜਾਂਦਾ ਹੈ। ਇਹ ਬਾਬਾ ਜੀ ਦੀ ਜਿਹੜਾ ਪੇਜ ਹੈ, ਇਸ ਤੋਂ ਲਾਈਵ ਹੋਣ ਦਾ ਕਾਰਨ ਇਹ ਹੈ ਕਿ ਦੇਖੋ ਪਰਿਵਾਰ ਨੂੰ ਪਤਾ ਹੁੰਦਾ ਹੈ ਇਹ ਬਾਬਾ ਜੀ ਦਾ ਘਰ ਹੈ। ਬਾਬਾ ਜੀ ਦੇ ਘਰ ਆ ਕੇ ਅਸੀਂ ਪਰਿਵਾਰ ਤੋਂ ਆਈਡੀ ਦੇ ਪਤਾ ਕੀਤਾ ਹੈ। ਪਰਿਵਾਰ ਇਹਦੇ 'ਚ ਐਡੀਟਰ ਵੀ ਹੁੰਦਾ ਹੈ, ਪਰਿਵਾਰ ਕੋਲ ਆਪਣਾ ਜਿਹੜਾ ਪਰਿਵਾਰ ਹੁੰਦਾ ਉਹਦੇ ਕੋਲ ਸਭ ਕੁਝ ਪਤਾ ਹੁੰਦਾ ਹੈ ਕਿ ਬਾਬਾ ਜੀ ਦਾ ਪੇਜ ਕਿੱਦਾਂ ਚੱਲ ਸਕਦਾ ਹੈ। ਸੋ ਮੈਂ ਜਿਸ ਮਕਸਦ ਦੇ ਨਾਲ ਲਾਈਵ ਹੋਇਆ ਉਹ ਸੰਗਤ ਦੇ ਚਰਨਾਂ 'ਚ ਇੱਕ ਇਹ ਵੀ ਜਥੇ ਦਾ ਸਿੰਘ ਹੈ ਬਾਬਾ ਜੀ ਦੇ ਨਾਲ। ਮੈਂ ਪੇਸ਼ੇ ਤੋਂ ਇੱਕ ਪੱਤਰਕਾਰ ਹਾਂ
ਤੇ ਬਾਬਾ ਜੀ ਦੇ ਨਾਲ ਪ੍ਰੇਮ ਪਿਆਰ ਹੋਣ ਕਰਕੇ ਅਸੀਂ ਪਹੁੰਚੇ ਹਾਂ ਬਾਬਾ ਜੀ ਦੇ ਘਰ। ਜਦੋਂ ਸਾਨੂੰ ਪਤਾ ਲੱਗਿਆ ਕਿ ਬਾਬਾ ਜੀ ਦੇ ਨਾਲ ਇਦਾਂ ਦੀ ਦੁਰਘਟਨਾ ਵਾਪਰ ਗਈ ਹੈ ਕਿ ਪੁਲਿਸ ਨੇ ਉਹਨਾਂ ਨੂੰ ਅਚਾਨਕ ਗ੍ਰਿਫਤਾਰ ਕਰ ਲਿਆ ਗਿਆ। ਸੋ ਸੰਗਤ ਜੀ, ਪਤਾ ਲੱਗਿਆ ਕਿ ਬਾਬਾ ਪਰਵਾਨਾ ਜੀ ਨੂੰ ਜਦੋਂ ਕੱਲ ਗ੍ਰਿਫਤਾਰ ਕੀਤਾ, ਉਹ ਮੋਹਾਲੀ ਗ੍ਰਿਫਤਾਰ ਕੀਤਾ ਹੈ, ਪਰ ਅਜੇ ਤੱਕ ਪਰਿਵਾਰ ਨਾਲ ਕੋਈ ਗੱਲ ਨਹੀਂ ਕਰਵਾਈ ਗਈ। ਪਰਿਵਾਰ ਨੂੰ ਇਹ ਨਹੀਂ ਦੱਸਿਆ ਗਿਆ ਕਿ ਕਿਹੜੇ ਥਾਣੇ 'ਚ ਬਾਬਾ ਜੀ ਨੂੰ ਰੱਖਿਆ ਗਿਆ। ਜਿਹੜੇ ਵੀ ਸਿੰਘ ਉੱਥੇ ਪਹੁੰਚੇ ਨੇ, ਜਿੱਥੇ ਪਤਾ ਲੱਗਿਆ ਕਿ ਬਲੌਂਗੀ ਥਾਣੇ ਰੱਖਿਆ ਹੋਇਆ ਹੈ, ਉੱਥੇ ਵੀ ਜਵਾਬ ਦੇ ਦਿੱਤਾ ਗਿਆ ਕਿ ਨਹੀਂ, ਇੱਥੇ ਨਹੀਂ ਰੱਖਿਆ ਉਹਨਾਂ ਨੂੰ। ਪਰ ਸਭ ਤੋਂ ਵੱਡੀ ਗੱਲ, ਅਸੀਂ ਮੀਡੀਆ 'ਚ 12 ਸਾਲ ਹੋ ਗਏ ਸਾਨੂੰ ਪੱਤਰਕਾਰੀ ਕਰਦੇ। ਕਿਸੇ ਤੇ ਕੋਈ ਪਰਚਾ ਦਰਜ ਹੁੰਦਾ ਹੈ, ਬੰਦਾ ਅਰੈਸਟ ਹੋ ਜਾਂਦਾ ਹੈ, ਪਰ ਬਾਬਾ ਜੀ ਦੀ ਗ੍ਰਿਫਤਾਰੀ ਤੋਂ 15-20 ਮਿੰਟ ਬਾਅਦ ਰਾਜਪੁਰੇ ਦੇ ਵਿੱਚ ਉਹਨਾਂ ਦੇ ਇਸ ਨਿੱਜੀ ਘਰ ਦੇ ਵਿੱਚ, ਜਿਹੜਾ ਇਹ ਉਹਨਾਂ ਦਾ ਨਿੱਜੀ ਘਰ ਹੈ, ਮੈਂ ਤੁਹਾਨੂੰ ਦਿਖਾ ਦੇਵਾਂ, ਇਹ ਬਾਬਾ ਜੀ ਦਾ ਨਿੱਜੀ ਘਰ ਹੈ। ਇਸ ਘਰ ਦੇ ਵਿੱਚ 20-25 ਪੁਲਿਸ ਮੁਲਾਜ਼ਮ, 2 DSP, ਇੰਸਪੈਕਟਰ, ਥਾਣੇਦਾਰ, ਪਤਾ ਨਹੀਂ ਕਿੰਨੇ 25-30 ਪੁਲਿਸ ਮੁਲਾਜ਼ਮ ਪਰਿਵਾਰ ਦੇ ਦੱਸਣ ਅਨੁਸਾਰ ਇਹ ਸਿੰਘ ਮੌਕੇ ਤੇ ਮੌਜੂਦ ਸੀਗਾ। ਆਪਾਂ ਜਦੋਂ ਇਹਨਾਂ ਨਾਲ ਗੱਲ ਕਰਾਂਗੇ, ਇਹ ਸਿੰਘ ਮੌਕੇ ਤੇ ਮੌਜੂਦ ਸੀ। 20-25 ਪੁਲਿਸ ਮੁਲਾਜ਼ਮ ਅਚਾਨਕ ਘਰ ਆਉਂਦੇ ਨੇ ਬਿਨਾਂ ਪਰਿਵਾਰ ਨੂੰ ਕੋਈ ਸਾਥ ਲਏ। ਇੱਥੋਂ ਮਤਲਬ ਕੀ ਕਰਦੇ ਨੇ, ਬਾਬਾ ਜੀ ਦਾ ਦਫ਼ਤਰ ਹੈ। ਇਹ ਸਭ ਕੁਝ ਦੇਖੋ ਤੁਹਾਡੇ ਸਾਹਮਣੇ ਖਿੰਡਾਇਆ ਪਿਆ। ਬਾਬਾ ਜੀ ਦੇ ਦਫ਼ਤਰ ਦੀ ਐਵੇਂ ਛਾਣਬੀਣ ਕੀਤੀ ਹੈ ਜਿਵੇਂ ਬਾਬਾ ਜੀ ਕੋਈ ਬਾਹਰਲੇ ਮੁਲਕ ਤੋਂ ਅੱਤਵਾਦੀ ਆਏ ਹੋਣ। ਆਹ ਦੇਖੋ ਤੁਹਾਡੇ ਸਾਹਮਣੇ। ਤੇ ਮੈਂ ਤੁਹਾਨੂੰ ਪਰਿਵਾਰ ਦਾ ਅੰਦਰਲਾ ਘਰ ਵੀ ਦਿਖਾਉਣਾ ਸੀ, ਪਰ ਕਿਉਂਕਿ ਮੈਂ ਅਜੇ ਪਰਿਵਾਰ ਦੀ ਇਜਾਜ਼ਤ ਨਹੀਂ ਲਈ, ਅੰਦਰ ਵੀ ਐਦਾਂ ਹੀ ਸਾਰਾ ਖਿਲਾਰਾ ਪਾਇਆ। ਰਸੋਈ ਦੇ ਵਿੱਚ ਆਟੇ ਵਾਲੇ ਡਰਮ ਵੀ ਖਿਲਾਰੇ, ਜਿੰਨਾ ਰਸੋਈ ਦਾ ਸਮਾਨ ਹੁੰਦਾ ਸਾਰਾ ਖਿਲਾਰਿਆ ਗਿਆ। ਤੇ ਇਹ ਜਿਹੜਾ ਸਿੰਘ ਹੈ ਇਹ ਮੌਕੇ ਤੇ ਮੌਜੂਦ ਸੀ। ਪੁਲਿਸ ਨੇ ਲਗਾਤਾਰ 4 ਘੰਟੇ, ਕਿੰਨਾ ਕੁ ਟਾਈਮ ਸੁਖਚੈਨ ਜੀ ਪੁਲਿਸ ਰਹੀ ਹੋਏਗੀ ਇੱਥੇ? ਘੱਟੋ ਘੱਟ ਜੀ 3.5 ਤੋਂ 4 ਘੰਟੇ ਜੀ। ਕਿੰਨੇ ਮੁਲਾਜ਼ਮ ਸੀਗੇ ਪੁਲਿਸ ਦੇ? ਘੱਟੋ ਘੱਟ 20 ਦੇ ਕਰੀਬ ਜੀ, 20 ਤੋਂ ਪਲੱਸ ਹੋਣੇ ਜੀ। ਅੱਛਾ, ਲੇਡੀਜ਼ ਪੁਲਿਸ ਵੀ ਨਾਲ ਸੀ। ਲੇਡੀਜ਼ ਪੁਲਿਸ ਵੀ ਨਾਲ ਸੀ। ਸੰਗਤ ਜੀ, ਬਾਈ ਜੀ ਦੱਸ ਰਹੇ ਨੇ ਕਿ ਲੇਡੀਜ਼ ਪੁਲਿਸ ਵੀ ਨਾਲ ਸੀ ਤੇ ਉਹਨਾਂ ਨੇ ਘਰ ਦਾ ਚੱਪਾ ਛਾਣ ਕੇ ਸਾਰਾ ਸਮਾਨ ਇਧਰੋਂ ਉਧਰ ਕੀਤਾ ਹੋਇਆ ਪਿਆ। ਬਾਥਰੂਮ ਦੀਆਂ ਟਾਈਲਾਂ ਤੱਕ ਖੜਕਾ ਕੇ ਦੇਖੀਆਂ ਨੇ। ਦੇਖੋ, ਪਰਿਵਾਰ ਨੂੰ ਇਹ ਨਹੀਂ ਪਤਾ ਕਿ ਬਾਬਾ ਜੀ ਤੇ ਕੇਸ ਕੀ ਹੈ। ਪਰਿਵਾਰ ਨੂੰ ਇਹ ਨਹੀਂ ਪਤਾ ਕਿ ਬਾਬਾ ਪਰਵਾਨਾ ਜੀ ਹੈ ਕਿੱਥੇ ਨੇ। ਪਰਿਵਾਰ ਨੂੰ ਸਿਰਫ ਇੰਨਾ ਕੁ ਪਤਾ ਹੈ ਕਿ ਉਹ ਪੁਲਿਸ ਦੀ ਹਿਰਾਸਤ 'ਚ ਨੇ, ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਹੋਇਆ ਹੈ। ਪਰ ਅਜੇ ਤੱਕ ਬਾਬਾ ਬਰਜਿੰਦਰ ਸਿੰਘ ਪਰਵਾਨਾ ਜੀ ਸਾਡੇ ਬਹੁਤ ਨਜ਼ਦੀਕੀ ਮਿੱਤਰ ਨੇ। ਅਸੀਂ ਕਿਵੇਂ ਚੁੱਪ ਕਰਕੇ ਬੈਠ ਜਾਈਏ। ਅਸੀਂ ਮੋਹਾਲੀ ਨੂੰ ਤੁਰਨ ਲੱਗੇ ਹਾਂ ਤੇ ਬਾਕੀ ਜਾ ਕੇ ਉੱਥੇ ਪਤਾ ਕਰ ਲੱਗਣਾ ਹੈ ਮੋਹਾਲੀ ਜਾ ਕੇ। ਤੇ ਬਹੁਤ ਬੜੀ ਸੰਗਤ ਦੇ ਫੋਨ ਆ ਰਹੇ ਨੇ। ਜਿਹੜੀ ਵੀ ਸੰਗਤ ਦਾ ਫੋਨ ਆ ਰਿਹਾ ਹੈ, ਬਾਬਾ ਬਰਜਿੰਦਰ ਸਿੰਘ ਪਰਵਾਨਾ ਜੀ ਵਿੱਚ ਵੀਰ ਜੀ ਲਿਖ ਰਹੇ ਨੇ, ਪਰਵਾਨਾ ਜੀ ਨਾਲ ਇੱਕ ਹੋਰ ਤੁਹਾਨੂੰ ਦੱਸ ਦਈਏ, ਇੱਕ ਸਿੰਘ ਸੀ, ਉਸ ਨੂੰ ਵੀ ਨਾਲ ਹੀ ਗ੍ਰਿਫਤਾਰ ਕਰ ਲਿਆ ਗਿਆ ਤੇ ਉਹ ਪਹਿਲੀ ਵਾਰ ਨਾਲ ਸਿੰਘ ਗਿਆ ਸੀ। ਤੇ ਹਾਲ ਤੱਕ ਇਹ ਨਹੀਂ ਪਤਾ ਲੱਗਿਆ ਕਿਹੜਾ ਮਾਮਲਾ ਇਹਨਾਂ ਤੇ ਦਰਜ ਹੋਇਆ। ਕੋਈ ਜਾਣਕਾਰੀ ਨਹੀਂ ਦਿੱਤੀ ਗਈ ਪਰਿਵਾਰ ਨੂੰ। ਅਸੀਂ ਪੱਤਰਕਾਰ ਹਾਂ, ਅਸੀਂ ਖੁਦ ਫੋਨ ਕਰਕੇ ਪਤਾ ਕੀਤਾ, ਪਰ ਪੁਲਿਸ ਕੋਈ ਜਾਣਕਾਰੀ ਨਹੀਂ ਦਿੱਤੀ। ਕੱਲ੍ਹ ਅਸੀਂ ਜਦੋਂ ਸ਼ਾਮੀ ਮੌਕੇ ਤੇ ਪਹੁੰਚੇ, ਸਾਨੂੰ ਕੋਈ ਅੰਦਰ ਨਹੀਂ ਆਉਣ ਦਿੱਤਾ ਉਹਨਾਂ ਨੇ। ਸਾਨੂੰ ਪੱਤਰਕਾਰਾਂ ਨੂੰ ਵੀ ਇੱਕੋ ਹੀ ਧਮਕੀ ਦਿੱਤੀ ਗਈ ਕਿ ਤੁਸੀਂ ਸਰਕਾਰੀ ਕੰਮ 'ਚ ਅੜਿੱਕਾ ਲਾਓਗੇ, ਤੁਸੀਂ ਸਰਕਾਰੀ ਕੰਮ 'ਚ ਅੜਿੱਕਾ ਪਾਓਗੇ ਤਾਂ ਅਸੀਂ ਤੁਹਾਡੇ ਖਿਲਾਫ ਵੀ ਮਾਮਲਾ ਦਰਜ ਕਰਾਂਗੇ, ਵਾਪਸ ਚਲੋ। ਸਾਨੂੰ ਇਸ ਗੇਟ ਤੋਂ ਵਾਪਸ ਭੇਜ ਦਿੱਤਾ ਗਿਆ, ਇਸ ਗੇਟ ਤੋਂ, ਕਿਉਂਕਿ ਬਾਹਰ 10-15 ਮੁਲਾਜ਼ਮ ਬਾਹਰ ਖੜੇ ਸੀ ਤੇ ਬਾਕੀ ਵੱਡੇ ਅਫਸਰ 10-15 ਅੰਦਰ ਸਰਚ ਕਰ ਰਹੇ ਸੀ, ਨਾਲ ਲੇਡੀਜ਼ ਪੁਲਿਸ ਲੈ ਕੇ। ਕੀ ਐਡਾ ਮਾਮਲਾ ਦਰਜ ਹੋ ਗਿਆ ਜਿਹਦੇ ਕਰਕੇ ਐਡਾ ਵੱਡਾ ਤਾਮ ਝਾਮ ਲੈ ਕੇ ਪੁਲਿਸ ਫੋਰਸ ਲੈ ਕੇ ਬਾਬਾ ਜੀ ਦੇ ਘਰ ਦੀ ਤਲਾਸ਼ੀ ਹੁੰਦੀ ਹੈ। ਉਹ ਸਿੰਘ ਜਿਹੜਾ ਪਹਿਲੀ ਵਾਰੀ ਨਾਲ ਗਿਆ ਰਾਜਪੁਰੇ, ਦੇਖੋ ਬਾਬਾ ਪਰਵਾਨਾ ਜੀ
ਕੰਮਕਾਰ ਕਰਨ ਵਾਲੇ ਬੰਦੇ ਨੇ, ਆਪਣਾ ਬਿਜ਼ਨਸ ਕਰਦੇ ਨੇ, ਆਪਣੇ ਕੰਮਕਾਰ ਕਰਦੇ ਨੇ, ਨਾਲ ਸਿੱਖ ਜਗਤ ਦੀ ਜਿੰਨੀ ਕੁ ਹੋ ਸਕਦਾ ਕੌਮ ਦੇ ਨਾਲ ਖੜਦੇ ਨੇ। ਅਗਰ ਕੌਮ ਦੇ ਨਾਲ ਖੜਨਾ ਕੋਈ ਗੁਨਾਹ ਹੈ ਤਾਂ ਐਦਾਂ ਦੇ ਗੁਨਾਹ ਤੇ ਲਈ ਪਰਵਾਨਾ ਜੀ ਤੇ ਕਰ ਦਿਓ ਪਰਚੇ, ਕੋਈ ਡਰ ਨਹੀਂ। ਸਾਡਾ ਲਾਈਵ ਹੋਣ ਦਾ ਮਤਲਬ ਇਹ ਨਹੀਂ ਕਿ ਸਾਨੂੰ ਡਰ ਹੈ, ਪਰ ਸਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਸਾਡੇ ਬੰਦੇ ਤੇ ਪਰਚਾ ਕੀ ਦਿੱਤਾ ਹੈ, ਪਰਵਾਨਾ ਜੀ ਤੇ ਪਰਚਾ ਕੀ ਦਿੱਤਾ ਤੇ ਪਰਵਾਨਾ ਜੀ ਹੁਣ ਹੈ ਕਿੱਥੇ ਨੇ। ਪਰਿਵਾਰ ਕਾਨੂੰਨੀ ਚਾਰਾਜੋਈ ਕਰ ਸਕੇ। ਪਰਿਵਾਰ ਦੇ ਜਿੰਨੇ ਜੀ ਨੇ, ਬੱਚੇ ਸਦਮੇ 'ਚ ਨੇ, ਮਾਤਾ ਜੀ ਸਦਮੇ 'ਚ ਨੇ। ਪਰਿਵਾਰ ਨੂੰ ਇਹ ਨਹੀਂ ਪਤਾ ਕਿ ਪਰਿਵਾਰ ਦਾ ਜਿਹੜਾ ਮੁਖੀ ਹੈ ਉਹ ਹੈ ਕਿੱਥੇ ਹੈ। ਇਹ ਸਾਡੇ ਪੰਜਾਬ ਦਾ ਪ੍ਰਸ਼ਾਸਨ ਹੈ। ਸਾਡਾ ਗਲਾ ਸੁੱਕਿਆ ਪਿਆ, ਰਾਤ ਦਾ ਅਸੀਂ ਫੋਨ ਕਰਕੇ ਪਤਾ ਕਰ ਰਹੇ ਹਾਂ। ਪੱਤਰਕਾਰ ਹੋਣ ਦੇ ਬਾਵਜੂਦ ਵੀ ਨਹੀਂ ਦੱਸਿਆ ਜਾ ਰਿਹਾ ਸਾਨੂੰ। ਬਲੌਂਗੀ ਥਾਣੇ ਦੇ ਵਿੱਚ ਬੰਦੇ ਭੇਜ ਕੇ ਅਸੀਂ ਪਤਾ ਕਰ ਲਿਆ। ਉੱਥੋਂ ਬਾਹਰੋਂ ਗੇਟ ਤੋਂ ਕਹਿ ਦਿੰਦੇ ਨੇ ਇੱਥੇ ਕੋਈ ਨਹੀਂ ਹੈਗਾ, ਕੋਈ ਪਰਵਾਨਾ ਜੀ ਇੱਥੇ ਨਹੀਂ ਹੈਗੇ। ਤੇ ਸੰਗਤ ਜੀ, ਬਾਹਰੋਂ ਬਹੁਤ ਫੋਨ ਆ ਰਹੇ ਨੇ, ਪੂਰੇ ਪੰਜਾਬ 'ਚੋਂ ਨੌਜਵਾਨਾਂ ਦੇ ਬੜੇ ਫੋਨ ਆ ਰਹੇ ਨੇ। ਅਸੀਂ ਹੱਥ ਬੰਨ੍ਹ ਕੇ ਇੱਕੋ ਬੇਨਤੀ ਕਰਦੇ ਹਾਂ ਕਿ ਅਸੀਂ ਕੋਈ ਇੱਦਾਂ ਦਾ ਵਖੇੜਾ ਨਹੀਂ ਖੜਾ ਕਰਨਾ ਚਾਹੁੰਦੇ, ਨਾ ਹੀ ਸਾਡੀ ਇਹ ਫਿਤਰਤ ਹੈ ਪਰਿਵਾਰ ਦੀ ਵੀ ਇਹ ਨਹੀਂ, ਪਰ ਉੱਥੇ ਕਾਨੂੰਨੀ ਕਾਰਵਾਈ ਕਰਨਾ ਸਾਡਾ ਫਰਜ਼ ਹੈ। ਜੇ ਪੁਲਿਸ ਨੇ ਸਾਡੇ ਖਿਲਾਫ ਕੋਈ ਪਰਚਾ ਦਿੱਤਾ ਹੈ, ਪਰਵਾਨਾ ਜੀ ਖਿਲਾਫ ਕੋਈ ਪਰਚਾ ਦਿੱਤਾ ਹੈ, ਤੇ ਕਾਨੂੰਨ ਕਾਰਵਾਈ ਤਾਂ ਅਸੀਂ ਕਰ ਸਕਦੇ ਹਾਂ, ਤੇ ਕਾਨੂੰਨੀ ਕਾਰਵਾਈ ਦਾ ਸਾਨੂੰ ਹੱਕ ਕਿਉਂ ਨਹੀਂ ਦੇ ਰਹੀ ਪੁਲਿਸ। ਸਾਨੂੰ FIR ਦੀ ਕਾਪੀ ਦੇਵੇ, ਸਾਡੇ ਹੱਥ 'ਚ FIR ਦੀ ਕਾਪੀ ਹੋਵੇ, ਅਸੀਂ ਵਕੀਲ ਨੂੰ FIR ਦੀ ਕਾਪੀ ਦਈਏ ਤੇ ਅਸੀਂ ਕਾਨੂੰਨੀ ਚਾਰਾਜੋਈ ਸ਼ੁਰੂ ਕਰੀਏ। ਸੋ ਸੰਗਤ ਜੀ, ਬੇਨਤੀ ਹੈ, ਜਦੋਂ ਤੱਕ ਪੁਲਿਸ ਕਲੀਅਰ ਨਹੀਂ ਕਰਦੀ ਕਿ ਪਰਵਾਨਾ ਜੀ ਇਸ ਥਾਣੇ ਦੇ ਵਿੱਚ ਨੇ, ਸਹੀ ਸਲਾਮਤ ਨੇ, ਉਹਨਾਂ ਤੇ ਇਹ ਧਾਰਾ ਲੱਗੀਆਂ ਨੇ, ਉਹਨਾਂ ਟਾਈਮ ਅਸੀਂ ਟਿਕ ਕੇ ਨਹੀਂ ਬੈਠਾਂਗੇ। ਅਸੀਂ ਮੋਹਾਲੀ ਪਹੁੰਚਣ ਲੱਗੇ ਹਾਂ। ਅਸੀਂ ਉੱਥੇ ਸੁਹਾਣਾ ਸਾਹਿਬ ਗੁਰਦੁਆਰਾ ਦੇ ਨੇੜੇ ਤੇੜੇ ਇਕੱਠੇ ਹੋਣਾ ਸ਼ੁਰੂ ਕਰਦੇ ਹਾਂ, ਤੇ ਉਸ ਤੋਂ ਬਾਅਦ ਪਤਾ ਕਰਦੇ ਹਾਂ ਅਗਲੀ ਕਾਰਵਾਈ ਕੀ ਕਰਨੀ ਹੈ। ਜਿਵੇਂ ਜਥੇਬੰਦੀਆਂ ਦਾ ਆ ਰਿਹਾ ਰੁਝਾਨ, ਜਥੇਬੰਦੀਆਂ, ਕਿਉਂਕਿ ਸਾਡਾ ਕੰਮ ਪੱਤਰਕਾਰੀ ਕਰਨਾ ਤੇ ਉੱਥੇ ਉਸ ਨੂੰ ਕਵਰੇਜ ਕਰਨਾ ਹੈ। ਜਿਵੇਂ ਸਾਨੂੰ ਪਤਾ ਲੱਗੀ ਜਾ ਰਿਹਾ, ਜਥੇਬੰਦੀਆਂ ਤੋਂ ਪਤਾ ਲੱਗੀ ਜਾ ਰਿਹਾ ਕਿ ਸਾਰੇ ਸੁਹਾਣਾ ਸਾਹਿਬ ਇਕੱਠੇ ਹੋ ਰਿਹਾ, ਸੁਹਾਣਾ ਸਾਹਿਬ ਦੇ ਨੇੜੇ ਤੇ ਜਿਹੜੇ ਆਪਣੇ ਸੁਹਾਣਾ ਸਾਹਿਬ ਗੁਰਦੁਆਰਾ ਸਾਹਿਬ ਨੇ, ਉੱਥੇ ਇਕੱਠੇ ਹੋ ਕੇ ਅੱਗੇ ਜੇ ਬਾਬਾ ਜੀ ਨੂੰ ਕੋਰਟ ਪੇਸ਼ ਕੀਤਾ ਜਾਂਦਾ ਹੈ ਤਾਂ ਉੱਥੋਂ ਪਤਾ ਲੱਗ ਜਾਏਗਾ। ਹੋ ਸਕਦਾ ਪੁਲਿਸ ਪ੍ਰਸ਼ਾਸਨ ਇਸ ਦਬਾਅ 'ਚ ਦੱਸ ਦਿੰਦਾ ਹੈ, ਸੰਗਤ ਦੇ ਦਬਾਅ 'ਚ, ਕਿ ਹਾਂਜੀ ਇਹ ਮਾਮਲਾ ਦਰਜ ਹੋਇਆ, ਪਰਿਵਾਰ ਨੂੰ FIR ਦੀ ਕਾਪੀ ਮਿਲ ਜਾਂਦੀ ਹੈ। ਪਰਵਾਨਾ ਜੀ ਦੇ ਫਾਦਰ ਸਾਹਿਬ ਖੁਦ ਰਿਟਾਇਰਡ ਇੰਸਪੈਕਟਰ ਨੇ ਪੁਲਿਸ 'ਚ। ਉਹਨਾਂ ਨੇ ਕੱਲ ਬੜਾ ਜ਼ੋਰ ਲਾਇਆ, ਪੁਲਿਸ ਜਿਹੜੇ ਮੁਲਾਜ਼ਮ ਪਹੁੰਚੇ ਸੀ, ਕਿ ਸਾਨੂੰ ਦੱਸ ਤਾਂ ਦਿਓ ਸਾਡਾ ਬੱਚਾ ਪਰਵਾਨਾ ਜੀ ਕਿਸ ਅਪਰਾਧ, ਕੀ ਅਪਰਾਧ ਉਹਨਾਂ ਨੇ ਕਰਤਾ। ਤੁਸੀਂ ਇਹ ਪਰਿਵਾਰ ਨੂੰ ਦੱਸਣ ਦਾ ਹੱਕ ਤਾਂ ਹੈ ਪੁਲਿਸ ਦਾ। ਇਹ ਸਾਡਾ ਕਾਨੂੰਨ ਕਹਿੰਦਾ ਹੈ ਕਿ ਪੁਲਿਸ ਪਰਿਵਾਰ ਨੂੰ ਦੱਸੇ ਤਾਂ ਸਹੀ। ਐਦਾਂ ਥੋੜ੍ਹਾ ਹੈ ਕਿ ਜੇ ਕੋਈ ਹੋਰ ਲੋਕ ਪਰਚਿਆਂ 'ਚ ਅੰਦਰ ਚਲੇ ਗਏ ਤਾਂ ਉਹਦਾ ਬਦਲਾ ਲੈਣ ਦੇ ਲਈ ਪਰਵਾਨਾ ਜੀ ਨੂੰ ਵੀ ਅੰਦਰ ਭੇਜ ਦਿਓ। ਇਹ ਬਦਲਾ ਲਓ ਨੀਤੀ ਦੇ ਤਹਿਤ ਪਰਵਾਨਾ ਜੀ ਤੇ ਪਰਚਾ ਕਰਵਾਇਆ ਗਿਆ ਹੈ। ਜਿੱਥੋਂ ਤੱਕ ਸਾਡੀ ਸਮਝ ਹੈ ਕਿ ਪਰਵਾਨਾ ਜੀ ਤੇ ਪਰਚਾ ਬਦਲਾ ਲਓ ਨੀਤੀ ਦੇ ਤਹਿਤ ਕਰਾਇਆ ਗਿਆ। ਸੋ ਵੀਰੋ, ਤੁਹਾਡੇ ਸਾਰਿਆਂ ਦੇ ਚਰਨਾਂ 'ਚ ਬੇਨਤੀ ਹੈ, ਜੋ ਪਰਵਾਨਾ ਜੀ ਦੇ ਨਾਲ ਜੁੜਿਆ ਹੋਇਆ, ਦੇਖੋ ਸਾਨੂੰ ਨਹੀਂ ਪਤਾ ਪਰਵਾਨਾ ਜੀ ਦੇ ਨਾਲ ਤੁਹਾਡਾ ਕੀ ਪਿਆਰ ਹੈ, ਪਰਵਾਨਾ ਜੀ ਨੂੰ ਤੁਸੀਂ ਕੀ ਸਤਿਕਾਰ ਦਿੰਦੇ ਹੋ, ਜਾਂ ਪਰਵਾਨਾ ਜੀ ਤੁਹਾਨੂੰ ਕੀ ਸਤਿਕਾਰ ਦਿੰਦੇ ਨੇ। ਸਾਡਾ ਮਕਸਦ ਕੀ ਸੀ ਕਿ ਸੰਗਤ ਨੂੰ ਸੁਨੇਹਾ ਲੱਗੇ, ਪਰਵਾਨਾ ਜੀ ਦੀ ID ਦੇ ਥਰੂ ਪੇਜ ਤੇ ਜਾ ਕੇ ਇਹ ਪਤਾ ਕਰਨਾ ਕਿ ਲੋਕਾਂ ਨੂੰ ਦੱਸ ਦਈਏ, ਕਿਉਂਕਿ ਸੰਗਤ 605 ਦੇ ਵਿੱਚ ਪਈ ਹੋਈ ਸੀ। ਕਈਆਂ ਨੂੰ ਪਤਾ ਹੀ ਨਹੀਂ ਸੀ ਪਰਵਾਨਾ ਜੀ, ਕੋਈ ਫੋਨ ਨਹੀਂ ਅਟੈਂਡ ਹੋ, ਕਿਉਂਕਿ ਫੋਨ ਫੜੇ ਹੋਣਗੇ ਸਾਰੇ ਉਹਨਾਂ ਦੇ ਪਰਵਾਨਾ ਜੀ ਦੇ। ਸੋ ਮੋਹਾਲੀ ਇੰਨਾ ਕਲੀਅਰ ਹੈ ਕਿ ਮੋਹਾਲੀ ਦੇ ਕਿਸੇ ਥਾਣੇ 'ਚ ਨੇ ਪਰਵਾਨਾ ਜੀ। ਉੱਥੇ ਸੁਹਾਣਾ ਸਾਹਿਬ ਸੰਗਤ ਜਥੇਬੰਦੀਆਂ ਦੇ ਫੋਨ ਆ ਰਹੇ ਨੇ, ਉਹ ਉੱਥੇ ਪਰਿਵਾਰ ਨੂੰ ਦੱਸ ਰਹੇ ਨੇ ਕਿ ਅਸੀਂ ਸੁਹਾਣਾ ਸਾਹਿਬ ਪਹੁੰਚ ਰਹੇ ਹਾਂ। ਬਹੁਤ ਸਾਰੇ ਪੰਜਾਬ 'ਚੋਂ ਪਰਿਵਾਰ ਦੇ ਕੋਲ ਜਿਹੜੇ ਫੋਨ ਆਏ ਨੇ, ਅਸੀਂ ਪੁੱਛਿਆ ਕਿ ਉਹ ਕਹਿੰਦੇ ਵੀ ਸਾਰੇ ਸੁਹਾਣਾ ਸਾਹਿਬ ਇਕੱਠੇ ਹੋ ਰਹੇ ਨੇ ਤੇ ਪਰਿਵਾਰ ਵੀ ਉੱਥੇ ਹੀ ਪਹੁੰਚ ਰਿਹਾ। ਤੇ ਉਸ ਤੋਂ ਬਾਅਦ ਉੱਥੋਂ ਅੱਗੇ ਜਿਵੇਂ ਜਥੇਬੰਦੀਆਂ ਕਰਨਗੀਆਂ, ਪਤਾ ਕਰਨਗੀਆਂ ਕੀ ਕਰਦੀਆਂ ਨੇ ਜਥੇਬੰਦੀਆਂ, ਕਿੱਧਰ ਨੂੰ ਰੁਖ ਲੈਂਦੀਆਂ ਨੇ, ਕਿ ਅਗਰ ਪੰਜਾਬ ਪੁਲਿਸ ਦੱਸ ਦਿੰਦੀ ਹੈ ਪਰਵਾਨਾ ਜੀ ਬਾਰੇ ਕਿ ਇਹ ਮਾਮਲਾ ਦਰਜ ਹੈ,
ਇਹ ਐਫ ਆਈ ਆਰ ਦੀ ਕਾਪੀ ਹੈ ਤਾਂ ਕਾਨੂੰਨੀ ਕਾਰਵਾਈ ਪਰਿਵਾਰ ਸ਼ੁਰੂ ਕਰ ਲੇਗਾ। ਇਹ ਸਾਡਾ ਸੰਵਿਧਾਨ ਹੈ, ਅਧਿਕਾਰ ਦਿੰਦਾ ਹੈ ਹਰ ਇੱਕ ਨੂੰ, ਕਾਨੂੰਨੀ ਕਾਰਵਾਈ ਸ਼ੁਰੂ ਹੋ ਜਾਏਗੀ। ਸੋ ਵੀਰੋ ਇੰਨੀਆਂ ਕਿ ਬੇਨਤੀਆਂ ਨੇ। ਪਰਵਾਨਾ ਜੀ ਕੱਲ 4 ਵਜੇ ਤੋਂ 4-5 ਵਜੇ ਦੇ ਆਸ-ਪਾਸ, ਯਾਨੀ ਕਿ 4 ਵਜੇ ਤੋਂ ਬਾਅਦ ਤੇ 5-6 ਵਜੇ ਦੇ ਆਸ-ਪਾਸ ਦੀ ਗੱਲ ਹੋ ਸਕਦੀ ਹੈ, ਕਿਉਂਕਿ ਪਰਿਵਾਰ ਦੇ ਦੱਸਣ ਸਾਹਿਬ, ਕਿਉਂਕਿ ਉਹ ਮੋਹਾਲੀ ਗਏ ਹੋਏ ਸੀਗੇ, ਹੋ ਸਕਦਾ ਉਹਨਾਂ ਨੂੰ 5 ਵਜੇ 6 ਵਜੇ 4:30 5 ਵਜੇ 6 ਵਜੇ ਇਸ ਦੇ ਆਸ-ਪਾਸ ਉਹਨਾਂ ਨੂੰ ਮੋਹਾਲੀ ਤੋਂ ਗ੍ਰਿਫਤਾਰ ਕੀਤਾ। ਨਾਲ ਉਹਨਾਂ ਦੇ 1-2 ਸਿੰਘ ਵੀ ਹੈਗੇ ਨੇ ਜਿਹੜੇ ਨਾਲ ਗਏ ਸੀ, ਕਿਉਂਕਿ ਉਹ ਵੀ ਵਾਪਸ ਨਹੀਂ ਆਏ। ਉਹਨਾਂ ਦੇ ਪਰਿਵਾਰ ਵੀ ਬਹੁਤ